ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਆਪ ਸਭ ਨੂੰ ਜੀ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਹੈ। ਸਰੋਤਿਓ, ਆਪ ਸਭ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਨਿੱਘਾ ਸਵਾਗਤ ਆਖਦੇ ਹਾਂ। ਇਸ ਪ੍ਰੋਗਰਾਮ ਦੁਆਰਾ ਆਪਾਂ ਜੀ ਪੰਜਾਬ ਤੇ ਇੰਡੀਆ ਦਾ ਹਾਲ ਜਾਣਦੇ ਹਾਂ ਅਤੇ ਆਪਾਂ ਨੂੰ ਇਹਨਾਂ ਖਬਰਾਂ ਦੁਆਰਾ ਜਾਣੂ ਕਰਵਾਉਣਗੇ ਮਿੰਟੂ ਗੁਰੂਸਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਗੁਰਸਿਮਰਨ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਜੇ ਆਪਾਂ ਵਧੀਆ ਜੀ ਅੱਜ ਦੀ ਪਹਿਲੀ ਮੁੱਖ ਖਬਰ ਦੇ ਵੱਲ, ਨਵਾਜ਼ ਸ਼ਰੀਫ ਨੇ ਲਲਕਾਰਿਆ ਕਿ ਅਸੀਂ ਜੰਗ ਦੇ ਲਈ ਤਿਆਰ ਹਾਂ। ਨਵਾਜ਼ ਸ਼ਰੀਫ ਹੁਣ ਹੌਲੀ ਹੌਲੀ ਸ਼ਰਾਫਤ ਹੈ ਜਿਹੜੀ ਉਹ ਛੱਡਦਾ ਜਾਂਦਾ ਹੈ। ਉਹਦਾ ਕਾਰਨ ਇਹ ਆ ਕਿ ਨਵਾਜ਼ ਸ਼ਰੀਫ ਉੱਥੇ ਜਾਂ ਕਹਿ ਲਈਏ ਬਹੁਤੇ ਸ਼ਰੀਫਾਂ ਦੇ ਵਿੱਚ ਇਹ ਇੱਕ ਇਹੋ ਜਿਹਾ ਸ਼ਰੀਫ ਆ ਜਿਹੜਾ ਉਹਨਾਂ ਸ਼ਰੀਫਾਂ ਦੇ ਵਰਗਾ ਹੀ ਹੋਇਆ ਪਿਆ। ਉਹਨਾਂ ਦੀ ਬੋਲੀ ਬੋਲਦਾ ਹੈ। ਪ੍ਰਧਾਨ ਮੰਤਰੀ ਦੇ ਤੌਰ ਤੇ ਵੇਖੀਏ ਤੇ ਨਵਾਜ਼ ਸ਼ਰੀਫ ਵਿਚਾਰਾ ਉੱਥੇ ਇੱਕ ਮਜਬੂਰ ਜਿਹਾ ਇਨਸਾਨ ਲੱਗਦਾ ਹੈ। ਜੋ ਉਹਨੇ ਅੱਜ ਇਹ ਲਲਕਾਰ ਭਰੀ ਹੈ, ਉਹ ਵੀ ਲੱਗਦਾ ਹੈ ਕਿ ਉਹਨੇ ਜਿਹੜੀ ਫੌਜ ਦੀ ਬੋਲੀ ਹੈ, ਜੋ ਫੌਜ ਉਹਨਾਂ ਦੀ ਬੁਲਵਾਉਂਦੀ ਅਕਸਰ ਹਾਫਿਜ਼ ਸਈਦ ਨਵਾਜ਼ ਸ਼ਰੀਫ, ਉਹ ਤੇ ਲੱਗਦੀ ਇਸ ਤਰ੍ਹਾਂ ਜਿਵੇਂ ਉਹਨਾਂ ਨੇ ਤਨਖਾਹ ਤੇ ਬੁਲਾਰੇ ਰੱਖੇ ਹੋਣ, ਜਦੋਂ ਲੋੜ ਪੈਂਦੀ ਹੈ ਉਹ ਬਿਆਨ ਦਬਾ ਲੈਂਦੇ ਆ। ਇਹ ਵੀ ਇੱਕ ਬਿਆਨ ਹੈ ਜਿਹੜਾ ਉਹ ਕੂਟਨੀਤਿਕ ਮੁਹਾਜ਼ ਤੇ ਆਪਣੇ ਆਪ ਨੂੰ ਅੱਗੇ ਕਰਨ ਦੀ ਕਵਾਇਦ 'ਚ ਦਿੱਤਾ ਗਿਆ, ਹੋਰ ਕੋਈ ਇਹੋ ਜਿਹੀ ਗੱਲ ਨਹੀਂ ਹੈ। ਨਵਾਜ਼ ਸ਼ਰੀਫ ਨੇ ਕਿਹਾ ਕਿ ਸਾਡੀ ਤਿਆਰੀ ਹੈ, ਸਾਡੇ ਸੈਨਾ ਦੇ ਨਾਲ, ਸਾਡੀ ਫੌਜ ਦੇ ਨਾਲ ਸਾਡਾ ਪੂਰਾ ਮੁਲਕ ਖੜਾ ਹੈ। ਇਹ ਕੋਈ ਵੀ ਪ੍ਰਧਾਨ ਮੰਤਰੀ ਆਖੇਗਾ ਕਿ ਉਹਦਾ ਮੁਲਕ ਹੈ ਜਿਹੜਾ ਉਹ ਸਾਡੀ ਫੌਜ ਦੇ ਨਾਲ ਖੜਾ ਹੈ। ਦੂਜੇ ਪਾਸੇ ਜੇ ਦੇਖੀਏ ਤੇ ਅੱਜ ਹਾਲਾਤ ਆ ਜਿਹੜੇ ਉਹ ਸਾਰਾ ਦਿਨ ਇਹੋ ਜਿਹੇ ਬਣੇ ਰਹੇ, ਖਿਚਾਤੂ ਵਾਲੇ ਬਣੇ ਰਹੇ। ਅਖਨੂਰ ਸੈਕਟਰ ਦੇ ਵਿੱਚ 2 ਵਜੇ ਤੋਂ ਗੋਲੀ ਚੱਲਦੀ ਪਈ ਹੈ, ਉਹ ਗੋਲੀ ਹਾਲੇ ਤੱਕ ਬੰਦ ਨਹੀਂ ਹੋਈ। ਪਤਾ ਨਹੀਂ ਨੁਕਸਾਨ ਕੋਈ ਜਾਨੀ ਹੋਇਆ ਜਾਂ ਨਹੀਂ, ਉਹ ਸਵੇਰੇ ਰਿਪੋਰਟਾਂ ਮਿਲ ਗਈਆਂ, ਪਰ ਦੇਰ ਸ਼ਾਮ ਤੱਕ ਉੱਥੇ ਗੋਲੀ ਹਾਲੇ ਵੀ ਚੱਲੀ ਜਾਂਦੀ ਸੀ ਅਖਨੂਰ ਸੈਕਟਰ ਦੇ ਵਿੱਚ। ਉਧਰ ਅੱਜ ਸਾਡੇ ਇੱਥੇ ਅਜਨਾਲਾ ਸੈਕਟਰ ਦੇ ਇੱਕ ਜਿਹੜੀ ਆਪਣੇ ਇੱਥੋਂ ਲੰਘਦੀ ਹੈ ਦਰਿਆ ਕਹਿ ਲਈਏ, ਨਦੀ ਕਹਿ ਲਈਏ, ਰਾਵੀ, ਉਹਦੇ ਵਿੱਚੋਂ ਇੱਕ ਬੋਟ ਹੈ ਜਿਹੜੀ ਕਿਸ਼ਤੀ ਬਰਾਮਦ ਹੋਈ ਹੈ। ਉਹਦੇ ਵਿੱਚ ਪਾਕਿਸਤਾਨੀ ਝੰਡਾ ਸੀ, 4-5 ਬੰਦੇ ਬੈਠੇ, ਉਹਦੇ ਵਿੱਚ ਬੈਠਣ ਜੋਗੀ ਥਾਂ ਆ। ਉਹ ਕਿਸ਼ਤੀ ਜਿਹੜੀ ਫੜੀ ਗਈ ਹੈ, ਹੁਣ ਅੱਜ BSF ਨੇ ਹੁਣੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਇਸ ਬਾਬਤ ਕਿ ਕੁਛ ਸਮਾਨ ਵੀ ਮਿਲਿਆ। ਇਹ ਵੀ ਫਿਕਰ ਵਾਲੀ ਗੱਲ ਆ ਕਿ ਕੋਈ ਕਿਤੇ ਇਹ ਤਾਂ ਨਹੀਂ ਕਿ ਇਸ ਕਿਸ਼ਤੀ ਰਾਹੀਂ ਸਵਾਰ ਹੋ ਕੇ ਆਲੇ ਦੁਆਲੇ ਕਿਤੇ ਉਤਰ ਗਿਆ ਹੋਵੇ, ਕਿਤੇ ਆਲੇ ਦੁਆਲੇ ਗਾਇਬ ਹੋ ਗਿਆ ਹੋਵੇ। ਇਹ ਇੱਕ ਬੜੀ ਮਹੱਤਵਪੂਰਨ ਘਟਨਾ ਜਿਹੜੀ ਉਹ ਮੰਨੀ ਜਾ ਸਕਦੀ ਹੈ। ਤੀਜੀ ਗੱਲ ਹੈ ਜਿਹੜੀ ਉਹ ਇਹ ਹੈ ਕਿ BSF ਦੇ ਜਿਹੜੇ ਸਾਡੇ ਇੱਥੋਂ ਦੇ ਡਾਇਰੈਕਟਰ ਆ, ਉਹਨਾਂ ਨੇ ਅੱਜ ਸ਼ਾਮੀ ਇਹ ਕਹਿ ਕੇ ਚਿੰਤਾ ਵਧਾ ਦਿੱਤੀ ਕਿ ਸਰਹੱਦ ਦੇ ਨੇੜੇ ਬਿਲਕੁਲ ਐਨ ਨਾਲ ਲੱਗਦੇ ਇਲਾਕੇ 'ਚ, ਸ਼੍ਰੀਨਗਰ ਦੇ ਨਾਲ ਲੱਗਦੇ ਇਲਾਕੇ 'ਚ ਮਨੁੱਖੀ ਰਹਿਤ ਜਹਾਜ਼ ਹੈ ਜਿਹੜੇ ਉਹ ਟੋਹ ਲੈਂਦੇ ਵੇਖੇ ਗਏ, ਜਿਹੜਾ ਸਭ ਤੋਂ ਚਿੰਤਾਜਨਕ ਪਹਿਲੂ ਹੈ ਅੱਜ ਦੀਆਂ ਖਬਰਾਂ ਦਾ। ਸੋ ਸਾਰਾ ਕੁਛ ਜੇ ਸਮੇਟੀਏ ਆਪਾਂ ਤੇ ਕਹਿ ਲਈਏ ਕਿ ਤਣਾਅ ਹੈ ਜਿਹੜਾ ਉਹ ਘੱਟ ਨਹੀਂ ਰਿਹਾ। ਹਾਲਾਂਕਿ ਕਿਤੇ ਕਿਤੇ ਅਰਦਾਸ ਵੀ ਹੋ ਜਾਂਦੀ ਨਵਾਜ਼ ਸ਼ਰੀਫ ਲਈ। ਜਾਤੀ ਉਮਰਾ ਜਿਹੜਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਿੰਡ ਆ, ਨਵਾਜ਼ ਸ਼ਰੀਫ ਦਾ ਜੱਦੀ ਪਿੰਡ ਆ, ਉਹਦੇ ਵਿੱਚ ਅਰਦਾਸ ਵੀ ਹੁੰਦੀ ਹੈ। ਕਿਤੇ ਕਿਤੇ ਇਹ ਵੀ ਖਬਰ ਆ ਜਾਂਦੀ ਹੈ ਕਿ ਫਿਰੋਜ਼ਪੁਰ ਸੈਕਟਰ ਦੇ ਵਿੱਚ ਉੱਥੇ ਗਲਤੀ ਨਾਲ LOC ਲੰਘ ਆਇਆ, ਇੱਕ ਬੱਚਾ ਜਿਹੜਾ ਪਾਕਿਸਤਾਨ ਦਾ ਸਾਡੇ ਇੱਧਰਲੇ ਰੇਂਜਰਾਂ ਨੇ ਫੜਿਆ ਸੀ, ਉਹਨੂੰ ਵਾਪਸ ਭੇਜ ਦਿੱਤਾ। ਇੱਕ ਸਾਡੀ ਕੁੜੀ ਜਿਹੜੀ ਪਾਕਿਸਤਾਨ 'ਚ ਵਿਆਹੀ ਸੀ ਭਾਰਤ ਮੁਲਕ ਦੀ, ਉਹ ਆਪਣੇ ਸ਼ੌਹਰ ਦੇ ਨਾਲ ਕੱਲ ਆਈ ਸੀ। ਬਹੁਤ ਖੁਸ਼ਗਵਾਰ ਮਾਹੌਲ ਸੀ ਉੱਥੇ। ਲੋਕਾਂ ਨੇ ਅਟਾਰੀ ਸਟੇਸ਼ਨ ਤੇ ਉਹਨਾਂ ਨੂੰ ਦੋਨਾਂ ਨੂੰ, ਨਵੇਂ ਵਿਆਹੇ ਜੋੜੇ ਨੂੰ ਵਧਾਈਆਂ ਵੀ ਦਿੱਤੀਆਂ। ਸੋ ਇਹੋ ਜਿਹੀਆਂ ਵੀ ਖਬਰਾਂ, ਪਰ ਖਬਰਾਂ ਫਿਕਰ ਵਧਾਉਣ ਵਾਲੀਆਂ ਵੀ ਹੈ, ਕਿਉਂਕਿ ਜਿਹੜਾ ਤਣਾਅ ਬਣਿਆ ਹੋਇਆ, ਤਣਾਅ ਪਸਰਿਆ ਹੋਇਆ, ਉਹ ਹਾਲ ਦੀ ਘੜੀ ਘਟਦਾ ਨਹੀਂ ਜਾਪਦਾ, ਵੱਧਦਾ ਹੀ ਜਾਂਦਾ। ਕਿਉਂਕਿ ਨਵਾਜ਼ ਸ਼ਰੀਫ ਦੇ ਉਧਰਲੇ ਪਾਸੇ ਜਿਹੜੇ ਸਿਆਸੀ ਵਿਰੋਧੀ ਹੈ ਉਹ ਹੁਣ ਦਬਾਅ ਪਾਉਂਦੇ ਤੇ ਨਵਾਜ਼ ਸ਼ਰੀਫ ਇਹੋ ਜਿਹੀਆਂ ਗੱਲਾਂ ਕਰਦਾ ਹੈ। ਜਦੋਂ ਨਵਾਜ਼ ਸ਼ਰੀਫ ਇਹੋ ਜਿਹੀਆਂ ਗੱਲਾਂ ਕਰਦਾ ਤੇ ਨਾਲ ਦੀ ਨਾਲ ਫੌਜ ਉਹੋ ਜਿਹੇ ਕਾਰਨਾਮੇ ਵੀ ਕਰਦੀ ਹੈ, ਜਿਵੇਂ ਆਹ 2-3 ਅਸੀਂ ਘਟਨਾਵਾਂ ਜਿਹੜੀਆਂ ਉਹਨਾਂ ਦਾ ਵਿਸ਼ਲੇਸ਼ਣ ਖਾਸ ਤੌਰ ਤੇ ਜ਼ਿਕਰ ਕੀਤਾ ਹੈ। ਸੋ ਇਹ ਜਿਹੜੀਆਂ ਘਟਨਾਵਾਂ, ਇਹ ਜਿਹੜੀਆਂ ਸਿਆਸੀ ਮਸ਼ਕਾਂ ਤਾਰੋ ਪਾਰ ਚੱਲਦੀਆਂ, ਚਿੰਤਾ ਤੇ ਵਧਾਉਂਦੀਆਂ, ਪਰ ਸਾਡੇ ਇੱਧਰ ਤਿਆਰੀਆਂ ਜਿਹੜੀਆਂ ਉਹ ਵੀ ਪੁਖਤਾ ਨੇ। ਤੇ ਜੇ ਇਹ ਪੁਖਤਾ ਤਿਆਰੀਆਂ ਰਹਿਣ, ਗੱਲ ਤਾਂ ਹੀ ਬਣੇਗੀ ਜੇ ਕਿਸੇ ਪਾਸਿਓਂ ਵੀ
ਚੋਰ ਮੋਰੀ ਦਿਸੀ ਉਹਨਾਂ ਨੂੰ, ਉਸ ਚੋਰ ਮੋਰੀ ਰਾਹੀਂ ਉਹ ਇਸ ਕਿਲੇ ਦੇ ਵਿੱਚ ਸਨਮਾਰੀ ਕਰਨੋਂ ਬਾਜ ਨਹੀਂ ਆਉਣਗੇ। ਜੀ ਠੀਕ ਹੈ ਜੀ ਮਿੰਟੂ ਜੀ। ਤੇ ਸਰਜੀਕਲ ਆਪਰੇਸ਼ਨ ਤੇ ਭਾਰਤ ਅੰਦਰ ਮਚਿਆ ਜੀ ਕਾਫੀ ਸਿਆਸੀ ਘਮਸਾਨ। ਇਹ ਸਾਡੇ ਭਾਰਤ ਦੀ ਰੀਤ ਆ ਕਿ ਇੱਥੇ ਸਾਰੇ ਮਸਲਿਆਂ ਦਾ ਸਿਆਸੀਕਰਨ ਅੰਤ ਨੂੰ ਹੁੰਦਾ ਹੋ ਹੀ ਜਾਂਦਾ ਹੈ। ਚਾਹੇ ਕੋਈ ਵੀ ਮਸਲਾ ਹੋਵੇ, ਅਖੀਰ ਉਹ ਸਿਆਸੀਕਰਨ ਦਾ ਸ਼ਿਕਾਰ ਹੋ ਜਾਂਦਾ ਹੈ। ਇਹ ਮਸਲਾ ਜਿਹੜਾ ਆ ਇਹ ਰਾਸ਼ਟਰਵਾਦ ਦੇ ਨਾਲ ਜੁੜਿਆ, ਕਿਉਂਕਿ ਜਾਤੀਵਾਦ ਤੋਂ ਬਾਅਦ, ਫਿਰਕਾਵਾਦ ਤੋਂ ਬਾਅਦ ਅੱਜ ਜੇ ਸਭ ਤੋਂ ਕਾਰਗਰ ਹਥਿਆਰ ਹੈ, ਜਾਂ ਮੈਂ ਇਹ ਕਹਿ ਲਾਂ ਕਿ ਵਧੀਆ ਦਾਤੀ ਹੈ ਵੋਟਾਂ ਦੀ ਫਸਲ ਕੱਟਣ ਵਾਲੀ, ਤੇ ਉਹ ਹੈ ਰਾਸ਼ਟਰਵਾਦ। ਰਾਸ਼ਟਰਵਾਦ ਦੀ ਦਾਤੀ ਦੇ ਨਾਲ ਅੱਜ ਕੱਲ੍ਹ ਫਸਲਾਂ ਦੀ ਵੋਟ ਕੱਟੀ ਜਾਂਦੀ ਹੈ। ਵੇਖੋ ਸਾਡੀ ਸਿਆਸਤ ਦਾ ਚਿਹਰਾ, ਕਿ ਜਿਸ ਦਿਨ ਆਪਰੇਸ਼ਨ ਸਰਜੀਕਲ ਦਾ, ਇਸ ਸਰਜੀਕਲ ਸਟ੍ਰਾਈਕ ਦਾ ਜਿਸ ਦਿਨ ਪਤਾ ਲੱਗਾ ਸੀ, ਉਸ ਦਿਨ ਸਾਰਿਆਂ ਨੇ ਵਧਾਈਆਂ ਦੇ ਦਿੱਤੀਆਂ ਨਰਿੰਦਰ ਮੋਦੀ ਨੂੰ। ਰਾਹੁਲ ਗਾਂਧੀ ਨੇ ਵੀ ਵਧਾਈ ਦਿੱਤੀ। ਜਿਹੜੇ ਹੋਰ ਉਹਦੇ ਸਿਆਸੀ ਵਿਰੋਧੀ ਸੀ, ਉਹਨਾਂ ਨੇ ਇੱਕ ਸਰਬਦਲੀ ਮੀਟਿੰਗ ਕਰਕੇ ਆਖਿਆ ਕਿ ਭਾਈ ਅਸੀਂ ਤੇਰੇ ਨਾਲ ਖੜੇ ਆ, ਘਬਰਾਈ ਨਾ, ਡੋਲੀ ਨਾ। ਸਾਰਿਆਂ ਨੇ ਵਧਾਈ ਦੇ ਦਿੱਤੀ ਸੀ। ਪਰ ਹੌਲੀ ਹੌਲੀ ਜਿਵੇਂ ਹੀ ਕੌਮਾਂਤਰੀ ਮੀਡੀਆ ਨੇ, ਪਾਕਿਸਤਾਨ ਨੇ ਸਵਾਲ ਖੜੇ ਕੀਤੇ, ਉਵੇਂ ਉਹ ਜਿਹੜਾ ਰਾਸ਼ਟਰਵਾਦ ਦਾ ਰੰਗ ਸੀਗਾ ਸਿਆਸਤਦਾਨਾਂ ਤੇ ਚੜਿਆ, ਉਹ ਲੈ ਗਿਆ, ਤੇ ਵਿੱਚੋਂ ਜਿਹੜਾ ਨਿਕਲਿਆ ਉਹੀ ਗਲਿਆ ਸੜਿਆ ਮੁਹਾਂਦਰਾ ਸਾਡੀ ਸਿਆਸਤ ਦਾ, ਜਿਹਦੇ ਚ ਹੁਣ ਸਾਰੇ ਜ਼ੋਰ ਲਾਈ ਜਾਂਦੇ ਆ। ਵੈਸੇ ਅਰਵਿੰਦ ਕੇਜਰੀਵਾਲ ਨੇ ਸਾਰਿਆਂ ਤੋਂ ਪਹਿਲਾਂ ਪਹਿਲ ਕੀਤੀ। ਉਹਨੇ ਕੱਲ ਕੀਤੀ ਤੇ ਨਰਿੰਦਰ ਮੋਦੀ ਨੂੰ ਸਲਾਮ ਕਰਦਾ ਦੂਜੀ ਵੀ ਕਲਾਮ ਕਰ ਗਿਆ। ਕਹਿੰਦਾ ਕਿ ਕੀਤਾ ਤੁਸੀਂ ਵਧੀਆ, ਮੈਂ ਸਲੂਟ ਕਰਦਾ ਤੁਹਾਨੂੰ ਤੇ ਭਾਰਤੀ ਫੌਜ ਨੂੰ, ਪਰ ਇਹ ਵੀ ਹੁਣ ਜਿਹੜਾ ਸਾਫ਼ ਕਰ ਦਿਓ ਕਿ ਜੋ ਪਾਕਿਸਤਾਨ ਪ੍ਰੋਪੇਗੰਡਾ ਬਣਾਈ ਬੈਠਾ ਕੌਮਾਂਤਰੀ ਮੀਡੀਆ, ਜਿਹੜੇ ਸਵਾਲਾਂ ਦੇ ਜਵਾਬ ਮੰਗਦਾ, ਕਿਰਪਾ ਕਰਕੇ ਹੁਣ ਇਹ ਵੀ ਦੇ ਛੱਡੋ। ਇਹ ਬਹੁਤ ਵੱਡੀ ਤੰਜ ਸੀ, ਬਹੁਤ ਵੱਡਾ ਸਵਾਲ ਸੀ, ਜਿਹਨੂੰ ਪਾਕਿਸਤਾਨ ਮੀਡੀਆ ਨੇ ਹੱਥੋਂ ਹੱਥ ਲਿਆ। ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਨੂੰ ਆਧਾਰ ਬਣਾ ਕੇ ਆਖਿਆ ਕਿ ਆਹ ਵੇਖ ਲਓ, ਅਸੀਂ ਤੇ ਸਵਾਲ ਕਰਦੇ ਸਾਂ, ਦਿੱਲੀ ਦਾ ਮੁੱਖ ਮੰਤਰੀ ਵੀ ਆਪਦੇ ਪ੍ਰਧਾਨ ਮੰਤਰੀ ਨੂੰ ਉਹੀਓ ਸਵਾਲ ਪੁੱਛਣ ਡਿਆ। ਇਸ ਤੋਂ ਬਾਅਦ ਇੱਕ ਦੌਰ ਚੱਲ ਪਿਆ, ਭਾਰਤੀ ਜਨਤਾ ਪਾਰਟੀ ਖਿੱਚ ਗਈ ਇਸ ਸਵਾਲ ਤੇ, ਇਸ ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਤੇ। ਉਹਨਾਂ ਨੇ ਕਹਿ ਦਿੱਤਾ ਕਿ ਅਰਵਿੰਦ ਕੇਜਰੀਵਾਲ ਭਾਰਤੀ ਫੌਜ ਦਾ ਅਪਮਾਨ ਕਰਨ ਡਿਆ। ਇਸ ਤੋਂ ਬਾਅਦ ਉਮਾ ਭਾਰਤੀ ਬੋਲੀ, ਇਹਨਾਂ ਦੀ ਜਿਹੜੀ ਵਿਭਾਗ ਨੇਤਾ ਹੈ, ਉਹ ਕਹਿੰਦੀ ਕਿ ਅਰਵਿੰਦ ਕੇਜਰੀਵਾਲ ਨੂੰ ਜੇ ਇੰਨਾ ਹੀ ਹੇਜ ਹੈ ਪਾਕਿਸਤਾਨ ਦਾ, ਤੇ ਉੱਥੇ ਚਲਾ ਜਾਵੇ, ਇੱਥੇ ਕੀ ਕਰਦਾ ਹੈ। ਰਾਜਨਾਥ ਜਿਹੜਾ ਸਾਡਾ ਇੱਥੋਂ ਦਾ ਹੋਮ ਮਿਨਿਸਟਰ ਆ, ਕੇਂਦਰੀ ਗ੍ਰਹਿ ਮੰਤਰੀ ਆ, ਉਹਨੇ ਆਖਿਆ ਕਿ ਭਾਰਤ ਦੀ ਫੌਜ ਤੇ ਬੱਚੇ ਨੂੰ ਮਾਣ ਆ। ਇਹ ਜੋ ਅਰਵਿੰਦ ਕੇਜਰੀਵਾਲ ਕਰਦਾ ਪਿਆ ਇਹ ਗਲਤ ਆ। ਸੰਜੇ ਨਿਰੂਪਮ, ਜਿਹੜੇ ਰਾਹੁਲ ਗਾਂਧੀ ਨੇ ਆਖਿਆ ਸੀ ਕਿ ਇਹ ਪਹਿਲਾ ਮੌਕਾ ਹੈ ਜਦੋਂ ਨਰਿੰਦਰ ਮੋਦੀ ਨੇ ਇਹੋ ਜਿਹਾ ਕੰਮ ਕੀਤਾ ਤੇ ਚੰਗਾ ਕੀਤਾ। ਉਸੇ ਕਾਂਗਰਸ ਪਾਰਟੀ ਦਾ ਸੰਜੇ ਨਿਰੂਪਮ, ਮੁੰਬਈ ਦਾ ਬਹੁਤ ਵੱਡਾ ਨੇਤਾ ਹੈ, ਉਹਨੇ ਆਖਿਆ ਕਿ ਲੋੜ ਤਾਂ ਹੈ ਸਰਜੀਕਲ ਆਪਰੇਸ਼ਨਾਂ ਦੀ, ਇਹੋ ਜਿਹੇ ਹੋਣੇ ਚਾਹੀਦੇ ਆ, ਪਰ ਇਸ ਤਰ੍ਹਾਂ ਦੇ ਫਰਜ਼ੀ ਨਹੀਂ ਹੋਣੇ ਚਾਹੀਦੇ ਜਿਹੋ ਜਿਹੇ ਭਾਰਤੀ ਜਨਤਾ ਪਾਰਟੀ ਕਰਦੀ ਪਈ ਆ। ਭਾਰਤੀ ਜਨਤਾ ਪਾਰਟੀ ਨੂੰ ਕਾਂਗਰਸੀ ਦੱਬ ਕੇ ਖਿਜਾ ਰਹੇ ਸੀ। ਹਾਲਾਂਕਿ ਸ਼ੁਰੂਆਤ ਕੇਜਰੀਵਾਲ ਨੇ ਕੀਤੀ, ਦਿਗਵਿਜੇ ਵੀ ਮੁੜ ਕੇ ਇਸੇ ਲੜਾਈ ਦੇ ਵਿੱਚ ਕੁੱਦ ਪਿਆ, ਉਹਨੇ ਵੀ ਸਵਾਲ ਖੜੇ ਕਰ ਦਿੱਤੇ। ਭਾਰਤੀ ਜਨਤਾ ਪਾਰਟੀ ਨੂੰ ਜਦੋਂ ਲੱਗਿਆ ਕਿ ਉਹ ਘਿਰਦੀ ਪਈ ਹੈ, ਫਿਰ ਉਹਨਾਂ ਨੇ ਜਾ ਕੇ ਅਰਵਿੰਦ ਕੇਜਰੀਵਾਲ ਦਾ ਘਰ ਘੇਰ ਲਿਆ, ਕਿਉਂਕਿ ਉਹਨਾਂ ਦਾ ਕਿਤੇ ਗੁੱਸਾ ਨਾ ਲੱਥੇ ਤੇ ਫਿਰ ਉਹ ਅਰਵਿੰਦ ਕੇਜਰੀਵਾਲ ਦੇ ਘਰ ਅੱਗੇ ਚਲੇ ਜਾਂਦੇ, ਉਹਦੀਆਂ ਦਰਾਂ 'ਚ ਜਾ ਕੇ ਉਹ ਉੱਥੇ ਆਪਦਾ ਗੁੱਸਾ ਕੱਢ ਆਉਂਦੇ ਆ। ਉਹਨਾਂ ਨੇ ਉੱਥੇ ਜਾ ਕੇ ਮੁਜ਼ਾਹਰਾ ਕਰ ਦਿੱਤਾ। ਆਮ ਆਦਮੀ ਪਾਰਟੀ ਵਾਲੇ ਵੀ ਘੱਟ ਨਹੀਂ ਨਿਕਲੇ, ਉਹਨਾਂ ਨੇ ਚੁੱਕੇ ਝੰਡੇ ਤੇ ਚੁੱਕੀਆਂ ਟੋਪੀਆਂ, ਉਹ ਅੰਬੈਸੀ ਜਿਹੜੀ ਪਾਕਿਸਤਾਨ ਦੀ, ਉਹਦੇ ਮੂਹਰੇ ਜਾ ਖੜੇ, ਉਹਨਾਂ ਨੇ ਉੱਥੇ ਆਪਦਾ ਗੁੱਬ ਗੁਬਾਰ ਕੱਢ ਲਿਆ। ਸੋ ਸਾਰਾ ਕੁਛ ਇਸੇ ਤਰ੍ਹਾਂ ਹੀ ਚੱਲੀ ਜਾਂਦਾ ਹੈ। ਉਹ ਉਹਦੇ ਤੇ ਸੁੱਟੀ ਜਾਂਦਾ, ਉਹ ਉਹਦੇ ਤੇ ਸੁੱਟੀ ਜਾਂਦਾ, ਉਹ ਉਹਦੇ ਹੱਥੋਂ ਨੰਬਰ ਖੋਹਣ ਨੂੰ ਫਿਰਦਾ, ਉਹ ਉਹਦੇ ਹੱਥੋਂ ਨੰਬਰ ਖੋਹਣ ਨੂੰ ਫਿਰਦਾ। ਇਸ ਨੰਬਰ ਗੇਮ ਦੀ ਵਿਚਾਲੇ ਜਿਹੜੀ ਗੱਲ ਇੱਥੋਂ ਤੱਕ ਆ ਪਹੁੰਚੀ ਹੈ, ਉਹਦੇ 'ਚ ਹੁਣ ਜਿਹੜੀ ਆਮ ਆਦਮੀ ਪਾਰਟੀ ਨੇ ਇਹਨੂੰ ਨੀਤੀਗਤ ਢੰਗ ਦੇ ਨਾਲ ਕੇਂਦਰ ਸਰਕਾਰ ਨੂੰ ਘੇਰਿਆ, ਉਹਦੇ 'ਚ ਭਾਰਤੀ ਜਨਤਾ ਪਾਰਟੀ ਜਿਹੜੀ ਕੁਝ ਦਿਨ ਪਹਿਲਾਂ ਤੱਕ ਇਸ ਤਰ੍ਹਾਂ ਲੱਗਦਾ ਸੀ ਕਿ ਇਸ ਸਾਰੇ ਖਿਲਾਰੇ ਦੇ ਵਿੱਚੋਂ ਬਹੁਤ ਕੁਝ ਖੱਟਦੀ ਨਜ਼ਰ ਆਉਂਦੀ ਹੈ, ਉਹ ਲੱਗਦਾ ਕਿ ਹੁਣ ਭਾਰਤੀ ਜਨਤਾ ਪਾਰਟੀ ਲਈ ਉਹ ਗੱਲ ਦੀ ਫਾਂਸ ਬਣ ਗਿਆ। ਅਤੇ ਉਹ ਸਬੂਤ ਆ ਜਿਹੜੇ ਉਹ ਜ਼ਾਹਰ ਕਰ ਸਕਦੇ ਆ, ਤੇ ਨਾ ਹੀ ਹੁਣ ਚੁੱਪ ਬੈਠ ਸਕਦੇ ਆ, ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਨਾਂ ਕੁਝ ਸੋਚਿਆ ਇਹ ਵਾਕ ਬੋਲ ਦਿੱਤਾ ਸੀ ਕਿ ਸਾਡੇ ਕੋਲ ਸਾਰੇ ਸਬੂਤ ਆ, ਜਲਦੀ ਅਸੀਂ ਨਸ਼ਰ ਕਰ ਦਿਆਂਗੇ। ਹਾਲਾਂਕਿ ਜਦੋਂ ਪਹਿਲੀ ਪ੍ਰੈਸ ਕਾਨਫਰੰਸ ਹੋਈ ਹੈ, ਜਿਹੜਾ ਮਿਲਟਰੀ ਦਾ ਡਿਪਟੀ ਜਨਰਲ ਆ, ਡਾਇਰੈਕਟਰ ਜਨਰਲ ਆ, ਉਹਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਉਹਦੇ 'ਚ ਉਹਨੇ
ਕੋਈ ਵੀ ਢੰਗ, ਕੋਈ ਵੀ ਇਹੋ ਜਿਹੀ ਗੱਲ ਹੈ ਜਿਹੜੀ ਇਸ ਕਾਰਵਾਈ ਨਾਲ ਜੁੜੀ ਨਹੀਂ ਕੀਤੀ, ਪਰ ਨਰਿੰਦਰ ਮੋਦੀ ਜਿਵੇਂ ਉਹਦਾ ਸੁਭਾਅ ਹੈ ਉਵੇਂ ਬੋਲ ਪਿਆ ਤੇ ਉਸੇ ਗੱਲ ਨੂੰ ਆਧਾਰ ਬਣਾ ਕੇ ਹੁਣ ਸਾਰੇ ਕਹਿੰਦੇ ਆ ਕਿ ਭਾਈ ਜੇ ਤੁਹਾਡੇ ਕੋਲ ਸਬੂਤ ਆ ਤੇ ਉਹ ਨਸ਼ਰ ਕਰੋ। ਸੋ ਭਾਰਤੀ ਜਨਤਾ ਪਾਰਟੀ ਹੈ ਜਿਹੜੀ, ਜਿਹਨੇ ਨੰਬਰ ਬਣਾਉਣ ਲਈ ਆਪਣਾ ਉਹਦਾ ਪੱਖੀ ਜਿਹੜਾ ਮੀਡੀਆ ਸੀ ਉਹ ਵਰਤਿਆ ਸੀ, ਉਹਨੇ ਹੁਣ ਉਹ ਟੋਆ ਖੱਟ ਦਿੱਤਾ ਹੈ ਜਿਹਦੇ ਚ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਡਿੱਗਦੀ ਨਜ਼ਰ ਆਉਂਦੀ ਹੈ। ਕੁੱਲ ਮਿਲਾ ਕੇ ਅੱਜ ਦੀ ਘੜੀ ਜਿਹੜੀ ਕੱਲ ਦੇ ਦਿਨ ਭਾਰਤੀ ਜਨਤਾ ਪਾਰਟੀ ਇਸ ਰਾਸ਼ਟਰਵਾਦ ਦੇ ਵਿੱਚ ਕੁਝ ਖੱਟਦੀ ਨਜ਼ਰ ਆਉਂਦੀ ਸੀ, ਅੱਜ ਉਹ ਬਹੁਤ ਕੁਝ ਗਵਾਉਂਦੀ ਨਜ਼ਰ ਆਉਂਦੀ ਹੈ। ਹੁਣ ਕੱਲ ਦੀ ਘੜੀ ਦੇਖੋ ਕੀ ਬਣਦਾ ਕੀ ਬਣਾਉਂਦਾ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ ਇਸ ਡੀਟੇਲਡ ਅਪਡੇਟ ਵਾਸਤੇ। ਤੇ ਜਿਹੜੀ ਅਗਲੀ ਖਬਰ ਹੈ ਜੀ, ਇੱਕ ਹਾਦਸੇ ਬਾਰੇ ਹੈਗੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਜੇਹਲਮ ਐਕਸਪ੍ਰੈਸ ਰੇਲ ਗੱਡੀ ਫਲੌਰ ਲਾਗੇ ਲੀਹੋਂ ਲੱਥੀ ਆ ਤੇ ਉਸ ਦੇ ਵਿੱਚ 4 ਯਾਤਰੀ ਜ਼ਖਮੀ ਹੋ ਗਏ ਨੇ ਜੀ। ਇਸ ਦੇ ਬਾਰੇ ਕੀ ਕੁਝ ਕਹਿ ਸਕਦੇ ਹਾਂ? ਇਹ 3 ਵਜੇ ਹਾਦਸਾ ਹੋਇਆ, ਇਹਦੇ ਵਿੱਚ 4 ਯਾਤਰੀ ਆ ਜਿਹੜੇ ਉਹ ਜ਼ਖਮੀ ਹੋ ਗਏ ਆ। ਜ਼ਖਮੀਆਂ ਦੇ ਵਿੱਚੋਂ 3 ਦੀ ਹਾਲਤ ਹੈ ਜਿਹੜੀ ਥੋੜੀ ਜਿਹੀ ਨਾਜ਼ੁਕ ਸੀ, ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ ਤੇ ਇੱਕ ਯਾਤਰੂ ਸੀ ਜਿਹੜਾ ਉਹ ਕੋਈ ਬਹੁਤਾ ਜ਼ਿਆਦਾ ਜ਼ਖਮੀ ਨਹੀਂ ਹੋਇਆ, ਇਸ ਕਰਕੇ ਉਹ ਹਸਪਤਾਲ ਚੋਂ ਮੈਨੂੰ ਲੱਗਦਾ ਕਿ ਉਹਨੂੰ ਫਸਟ ਏਡ ਦੇਣ ਤੋਂ ਬਾਅਦ ਘਰੇ ਭੇਜ ਦਿੱਤਾ ਗਿਆ ਜਾਂ ਆਪਦੀ ਮੰਜ਼ਿਲ ਵੱਲ ਉਹਨੂੰ ਰਵਾਨਾ ਕਰ ਦਿੱਤਾ ਗਿਆ। ਪਰ ਇਹ ਜੋ ਹਾਦਸਾ ਵਾਪਰਿਆ, ਜਿਹੜੀ ਜੇਹਲਮ ਐਕਸਪ੍ਰੈਸ ਆ ਰਹੀ ਸੀਗੀ ਲੁਧਿਆਣੇ ਨੂੰ ਜਲੰਧਰ ਲਈ ਸਾਈਡ ਤੋਂ, ਤਾਂ ਉੱਥੋਂ ਫਲੌਰ ਦੇ ਜਿਹੜੀ ਦੂਰੀ ਹੈ 10 ਕਿਲੋਮੀਟਰ, ਜਿੱਥੇ ਸਤਲੁਜ ਦਾ ਪੁਲ ਆਉਂਦਾ, ਉੱਥੇ ਨਜ਼ਦੀਕ ਇਹ ਹਾਦਸਾ ਵਾਪਰਿਆ। ਗੱਡੀ ਦੇ 8-10 ਡੱਬੇ ਆ ਜਿਹੜੇ ਉਹ ਲੀਹੋਂ ਲੱਥ ਗਏ। ਮੁੱਢਲੀਆਂ ਖਬਰਾਂ ਜਿਹੜੀਆਂ ਆ ਰਹੀਆਂ ਇਸ ਘਟਨਾ ਦੀ, ਜੋ ਵਜ੍ਹਾ ਸਾਹਮਣੇ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਉਹ ਜਿੱਥੇ ਹਾਦਸਾ ਵਾਪਰਿਆ ਉੱਥੋਂ 20 ਫੁੱਟ ਦੇ ਕਰੀਬ ਰੇਲ ਦੀ ਲੀਹ ਹੈ ਜਿਹੜੀ ਉਹ ਗਾਇਬ ਸੀ, ਜਿਹੜਾ ਕਿ ਬਹੁਤ ਚਿੰਤਾਜਨਕ ਪਹਿਲੂ ਹੈ, ਕਿਉਂਕਿ ਮੁਲਕ ਸਾਰਾ ਇਸ ਸਮੇਂ ਅਲਰਟ ਤੇ ਆ। ਸਾਰੇ ਪਾਸੇ ਚੌਕਸੀ ਚੁਕੰਤਾ ਹੈ ਜਿਹੜੀ ਉਹ ਰੱਜ ਕੇ ਵਰਤੀ ਜਾ ਰਹੀ ਹੈ, ਪਰ ਉਹਦੇ ਦਰਮਿਆਨ ਰਾਤ ਨੂੰ ਇਸ ਤਰ੍ਹਾਂ ਉਹ ਘਟਨਾ ਹੋ ਜਾਣੀ, ਉਹ ਤੇ ਵੱਖਰੀ ਗੱਲ ਆ। ਚਿੱਟੇ ਦਿਨ ਇਸ ਤਰ੍ਹਾਂ ਪਟੜੀ ਹੈ ਜਿਹੜੀ ਉਹ ਗਾਇਬ ਹੋ ਜਾਣੀ, ਉਹ ਕਮਾਲ ਦੀ ਗੱਲ ਆ। ਦੱਸਦੇ ਆ ਕਿ 20 ਫੁੱਟ ਜਿਹੜੀ ਆ ਉੱਥੋਂ ਪਟੜੀ, ਜਿਹੜੀ ਮੁੱਢਲੀ ਮੀਡੀਆ ਰਿਪੋਰਟ ਸੀ ਉਹ ਇਹੋ ਆਈ ਕਿ ਘਟਨਾ ਦਾ ਕਾਰਨ ਹੈ ਜਿਹੜਾ ਮੁੱਢਲੇ ਤੌਰ ਤੇ ਨਜ਼ਰ ਆਉਂਦਾ ਉਹ ਇਹੀ ਆਉਂਦਾ ਕਿ 20 ਫੁੱਟ ਦੇ ਕਰੀਬ ਉੱਥੋਂ ਜਿਹੜੀ ਪਟੜੀ ਉਹ ਗਾਇਬ ਸੀ। ਹੁਣ ਪਤਾ ਨਹੀਂ ਉਹ ਹਾਦਸੇ ਦੇ ਨਾਲ ਗਾਇਬ ਹੋ ਗਈ ਕਿ ਜਾਂ ਪਹਿਲਾਂ ਹੀ ਕਿਸੇ ਨੇ ਗਾਇਬ ਕਰ ਦਿੱਤੀ, ਸਮਝੋ ਬਾਹਰ ਹੈ, ਹਾਲੇ ਪਤਾ ਹੌਲੀ ਹੌਲੀ ਲੱਗੇਗਾ। ਪਰ ਜੇ ਇਹ ਘਟਨਾ ਵਾਕਿਆ ਹੀ ਇਸ ਕਰਕੇ ਵਾਪਰੀ ਹੈ ਕਿ ਉੱਥੋਂ 20 ਫੁੱਟ ਜਿਹੜੀ ਲੀਹ ਸੀਗੀ ਉਹ ਗਾਇਬ ਆ, ਤੇ ਇਹ ਫਿਰ ਸਾਡੀਆਂ ਏਜੰਸੀਆਂ ਨੂੰ, ਸਾਡੇ ਇੱਥੋਂ ਦੇ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ, ਕਿਉਂਕਿ ਜੇਕਰ ਇੱਕ ਥਾਂ ਇਹੋ ਜਿਹੀ ਘਟਨਾ ਵਾਪਰ ਗਈ ਤੇ ਸਾਡੇ ਪੰਜਾਬ ਦੇ ਵਿੱਚ ਤੇ ਜਾਲ ਵਿਛਿਆ ਹੋਇਆ ਰੇਲ ਗੱਡੀ ਦੀਆਂ ਲੀਹਾਂ ਦਾ, ਉਹ ਫਿਰ ਬਹੁਤ ਵੱਡੇ ਪੱਧਰ ਤੇ ਜਿਹੜੀ ਆ ਸਾਨੂੰ ਸੁਰੱਖਿਆ ਵਧਾਉਣੀ ਪਵੇਗੀ। ਪਰ ਇਹਦੇ ਵਿੱਚ ਇਹ ਹੈ ਕਿ ਚਲੋ ਸਮਾਜ ਵਿਰੋਧੀ ਅਨਸਰ ਹੈ ਜਿਹੜੇ, ਦੇਸ਼ ਵਿਰੋਧੀ ਅਨਸਰ ਹੈ ਜਿਹੜੇ, ਉਹ ਤੇ ਕਰਦੇ ਆ। ਸਾਡੇ ਇੱਥੇ ਬੀਤੇ 5-7-10 ਸਾਲਾਂ ਤੋਂ ਇੱਕ ਹੋਰ ਵੀ ਖੇਡ ਚੱਲੀ ਹੈ, ਉਹ ਇਹ ਹੈ ਕਿ ਆ ਜਿਹੜੇ ਚਿੱਟਾ ਕਾਲਾ ਨੀਲਾ ਪੀਲਾ ਜਿਹੜਾ ਪੀਂਦੇ ਖਾਂਦੇ ਆ, ਇਹ ਵੀ ਲੋਕ ਅੱਜ ਕੱਲ੍ਹ ਇਉਂ ਟੱਕਰਦੇ ਜਿਵੇਂ ਵਾਲਾਂ ਨੂੰ ਨਾਈ। ਇਹ ਵੀ ਜਿੱਥੇ ਮਿਲ ਜਾਵੇ ਬਸ ਉਥੋਂ ਇਹ ਰੇਲ ਬਣਾ ਦਿੰਦੇ ਲੋਹੇ ਦੀ। ਇਹਨਾਂ ਨੇ ਪੁਲਾਂ ਤੇ ਆ ਜਿਹੜੀਆਂ ਗਰਿੱਲਾਂ ਹੁੰਦੀਆਂ, ਜਿਹੜੀ ਲੱਗੀਆਂ ਹੁੰਦੀਆਂ, ਐਂਗਲਾਂ ਲੱਗੀਆਂ ਹੁੰਦੀਆਂ ਨੇ, ਉਹ ਕਿਤੇ ਨਹੀਂ ਛੱਡੀਆਂ। ਇੱਥੋਂ ਤੱਕ ਕਿ ਮੁਰਦਾ ਘਾਟਾਂ ਦੇ ਜਿਹੜੇ ਗੇਟ ਸੀ ਉਹ ਲਾ ਕੇ ਚਲੇ ਗਏ। ਇੱਥੋਂ ਤੱਕ ਕਿ ਜਿੱਥੇ ਭੱਠੀਆਂ ਬਣੀਆਂ ਹੋਈਆਂ ਨੇ ਸ਼ਮਸ਼ਾਨ ਘਾਟਾਂ 'ਚ, ਉਹਦੇ ਲੋਹੇ ਵੀ ਗਾਇਬ ਹੋ ਗਏ। ਸੋ ਇਹ ਲੋਹਾ ਚੋਰ ਗਰੋਹ ਕਹਿ ਲਈਏ ਜਾਂ ਟੋਲਾ ਕਹਿ ਲਈਏ, ਜਿੱਥੇ ਵੀ ਲੋਹਾ ਮਿਲ ਜਾਂਦਾ ਛੱਡਦੇ ਨਹੀਂ। ਇਹਨਾਂ ਤੇ ਤਾਂ ਹੁਣ ਇਹ 17 ਵੀ ਟੁੱਕਦੀਆਂ ਕਿ ਮੁਰਦਾ ਘਾਟ ਦੇ ਗੇਟ ਮੁਕਾਤੇ, ਹੁਣ ਲਾਹਾ ਮਿਲੇਗਾ ਲੀਹ ਦੇ ਗਾਡਰ ਤੋਂ। ਜੇ ਚੰਦਰੀ BSF ਨਾ ਹੁੰਦੀ, ਤਾਰਾਂ ਪੱਟ ਲਿਆਉਂਦੇ ਬਾਰਡਰ ਤੋਂ। ਪਰ ਜੋ ਮਰਜ਼ੀ ਹੈ, ਜਿੱਥੋਂ ਮਰਜ਼ੀ ਲਿਆਉਣ, ਜੋ ਮਰਜ਼ੀ ਕਰਨਾ, ਪਰ ਜੇ ਇਹ ਇੱਥੋਂ ਤੱਕ ਪਹੁੰਚ ਗਏ, ਚਾਹੇ ਉਹ ਦੇਸ਼ ਵਿਰੋਧੀ ਅਨਸਰ ਆ, ਚਾਹੇ ਇਹ ਚੋਰਾਂ ਦਾ ਟੋਲਾ ਹੈ, ਜੇ ਇਸ ਤਰ੍ਹਾਂ ਦੀ ਘਟਨਾ ਵਾਪਰੀ ਹੈ, ਜੇ ਇਹਦੇ 'ਚ ਹਕੀਕਤ ਹੈ ਜੋ ਮੁੱਢਲੀਆਂ ਅਸੀਂ ਉੱਥੋਂ ਰਿਪੋਰਟਾਂ ਸੁਣਦੇ ਪਏ ਹਾਂ, ਤੇ ਫਿਰ ਇਹ ਸੰਕੇਤ ਖਤਰਨਾਕ ਆ। ਇਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ। ਜੀ ਮਿੰਟੂ ਜੀ, ਤੇ ਮਲੂਕਾ ਉਹਨਾਂ ਨੇ ਆਖਿਆ ਕਿ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣਾ ਚਾਹੀਦਾ ਹੈ। ਇਸ ਬਾਰੇ ਕੀ ਕੁਝ ਹੋਰ ਕਹਿਣ ਨੂੰ ਮਿਲਿਆ ਹੈ? ਸਿਕੰਦਰ ਸਿੰਘ ਮਲੂਕਾ ਪਿਛਲੇ ਸਮੇਂ ਵੀ ਇਹੋ ਜਿਹਾ ਬਿਆਨ ਦੇ ਚੁੱਕੇ ਆ। ਇਹਨਾਂ ਦੀ ਜਿਹੜੀ ਰਾਜਨੀਤੀ ਆ ਉਹ
ਰੰਗ ਵੱਖਰਾ ਹੀ ਹੈ। ਕੱਲ ਇਹਨਾਂ ਨੇ ਖੁਲਾਸਾ ਕੀਤਾ ਸੀ ਇੱਕ ਆਪਣੀ ਸਰਕਾਰ ਦੇ ਵੱਡੇ ਘਪਲੇ ਦਾ। ਉਸ ਤੋਂ ਬਾਅਦ ਅੱਜ ਇਹਨਾਂ ਨੇ ਇੱਕ ਹੋਰ ਵੱਡਾ ਬਿਆਨ ਦੇ ਦਿੱਤਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਅਹੁਦੇਦਾਰ ਵਜੋਂ ਪ੍ਰੋਜੈਕਟ ਕਰ ਦੇਣਾ ਚਾਹੀਦਾ, ਸਹੀ ਸਮਾਂ ਹੈ ਤੇ ਉਹ ਅਵਸ਼ ਮੁੱਖ ਮੰਤਰੀ ਹੈ ਜਿਹੜੇ ਬਣ ਜਾਣਗੇ। ਇਹ ਸਿਕੰਦਰ ਸਿੰਘ ਮਲੂਕਾ ਦੀ ਜ਼ਾਤੀ ਰਾਏ ਹੋ ਸਕਦੀ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਵਜੋਂ ਪ੍ਰੋਜੈਕਟ ਕਰਨਾ ਹੈ, ਉਹ ਕਰਨਾ ਪ੍ਰਕਾਸ਼ ਸਿੰਘ ਬਾਦਲ ਨੇ, ਗੱਦੀ ਨਸ਼ੀਨ ਉਹਨੇ ਬਣਾਉਣਾ ਹੈ ਤੇ ਉਹ ਸਿਕੰਦਰ ਸਿੰਘ ਮਲੂਕਾ ਹੋਵੇ ਜਾਂ ਦੂਜਾ ਤੀਜਾ ਕੋਈ ਹੋਰ ਹੋਵੇ, ਉਹ ਬਹੁਤਿਆਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੀ ਧੁਨ ਦਾ ਸਵਾਰ ਹੈ, ਆਪਣੀ ਮਰਜ਼ੀ ਦਾ ਮਾਲਕ ਆ। ਜੋ ਉਹਨੇ ਕਰਨਾ ਹੈ ਉਹਦੇ ਸੱਜੇ ਹੱਥ ਤੋਂ ਖੱਬੇ ਹੱਥ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹਨੇ ਕਿਹੜੀ ਬਾਜੀ ਖੇਡਣੀ ਹੈ, ਉਹਦਾ ਕੋਈ ਪਤਾ ਨਹੀਂ। ਪਿਛਲੀਆਂ ਚੋਣਾਂ ਇਸੇ ਕਰਕੇ ਜਿੱਤ ਗਿਆ ਸੀ, ਜਿੱਥੇ ਜਾਂਦਾ ਸੀ ਜਾ ਕੇ ਹੱਥ ਜੋੜ ਕੇ ਖੜ ਜਾਂਦਾ ਸੀ ਕਿ ਸਾਰੀ ਜ਼ਿੰਦਗੀ ਤੁਸੀਂ ਮੈਨੂੰ ਇੱਜ਼ਤ ਬਖਸ਼ੀ ਹੈ, ਮਾਣ ਬਖਸ਼ਿਆ, ਮੇਰੀ ਜਾਂਦੀ ਵਾਰ ਦੀ ਚੋਣ ਆ, ਆਖਰੀ ਚੋਣ ਆ, ਐਤਕੀ ਕੰਡ ਨਾ ਲਵਾ ਦਿਓ। ਲੋਕਾਂ ਨੇ ਕਿਹਾ ਕਿ ਬਥੇਰਾ ਸਾਥ ਦਿੱਤਾ ਬਾਦਲ ਸਾਹਿਬ ਦਾ, ਇੱਕ ਵਾਰੀ ਹੋਰ ਵਾਕਾ ਮਾਰ ਦਿੰਦੇ ਆ ਤੇ ਇੱਕ ਵਾਰੀ ਵੱਜਦਾ ਇਹਨਾਂ ਦਾ ਯੱਕਾ ਹੀ ਲੀਹ ਤੇ ਚੜ ਗਿਆ। ਸੋ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਦਾ ਜਿਹੜਾ ਢੰਗ ਹੈ, ਜਿੱਥੋਂ ਤੱਕ ਉਹਨੂੰ ਦੇਖੀਦਾ, ਉਹਦੇ 'ਚ ਇਹ ਲੱਗਦਾ ਕਿ ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਬਿਆਨਾਂ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ਸਿਕੰਦਰ ਸਿੰਘ ਮਲੂਕਾ ਦੇ ਵੈਸੇ ਇਹੋ ਜਿਹੇ ਬਿਆਨ ਪਿਛਲੇ ਸਾਲ ਉਦੋਂ ਵੀ ਆਏ ਸਨ ਜਦੋਂ ਤਕਰੀਬਨ ਜਿਹੜੀਆਂ ਮੁੱਖ ਮੰਤਰੀ ਦੀਆਂ ਸ਼ਕਤੀਆਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ 'ਚ ਸਨ। ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੋਏਗੀ ਕਿ ਪਿਛਲੇ ਸਾਲ ਜੇ ਆਪਾਂ ਲਾ ਲਈਏ ਅਗਸਤ, ਸਤੰਬਰ, ਅਕਤੂਬਰ, ਜਿੱਥੋਂ ਸਾਰੀਆਂ ਖੇਡਾਂ ਜਿਹੜੀਆਂ ਵਿਗੜਨੀਆਂ ਸ਼ੁਰੂ ਹੋ ਗਈਆਂ ਸਨ, ਖਾਸ ਤੌਰ ਤੇ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ, ਉਦੋਂ ਪਹਿਲਾਂ ਤੱਕ ਅਸਿੱਧੇ ਤੌਰ ਤੇ ਸਾਰੀਆਂ ਸ਼ਕਤੀਆਂ ਜਿਹੜੀਆਂ ਮੁੱਖ ਮੰਤਰੀ ਵਾਲੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਸਨ। ਇਹ ਫੈਸਲੇ ਲੈਂਦੇ ਸਨ। ਇਹਨਾਂ ਦੀ ਇੱਕ ਟੀਮ ਬਣੀ ਹੋਈ ਸੀ ਜਿਹਦੇ 'ਚ ਬਹੁਤ ਨੇੜਲੇ ਅਹਿਲਕਾਰ ਸਨ, ਜਿਹਦੇ 'ਚੋਂ ਇੱਕ ਸਿਕੰਦਰ ਸਿੰਘ ਮਲੂਕਾ ਵੀ ਸ਼ਾਮਲ ਸੀ। ਇਹ ਟੀਮ ਬਣੀ ਹੋਈ ਸੀ, ਸਾਰੇ ਫੈਸਲੇ ਇਹ ਟੀਮ ਲੈਂਦੀ ਸੀ। ਪਰ ਜਦੋਂ ਬੇਅਦਬੀ ਦੇ ਮਾਮਲਿਆਂ 'ਚ ਪੰਜਾਬ ਦਾ ਬਹੁਤ ਵੱਡਾ ਤਬਕਾ ਸੜਕਾਂ ਤੇ ਆ ਗਿਆ, ਜਦੋਂ ਸਥਿਤੀਆਂ ਜਿਹੜੀਆਂ ਵੱਸੋਂ ਬਾਹਰ ਹੋਈਆਂ, ਫਿਰ ਕਮਾਂਡ ਹੈ ਜਿਹੜੀ ਉਹ ਪ੍ਰਕਾਸ਼ ਸਿੰਘ ਬਾਦਲ ਨੇ ਆ ਕੇ ਸੰਭਾਲੀ ਤੇ ਉਹਨੇ ਹੀ ਹੌਲੀ ਇਹਨਾਂ ਨੂੰ ਲੋਕਾਂ 'ਚ ਜਾਣ ਜੋਗੇ ਕੀਤਾ। ਸੋ ਇੱਕ ਕਹਿ ਲਈਏ ਕਿ ਸੱਚ ਹੈ, ਅੱਜ ਦਾ ਸੱਚ ਹੈ, ਜਿਸ ਨੂੰ ਪ੍ਰਵਾਨ ਸਿਕੰਦਰ ਸਿੰਘ ਮਲੂਕਾ ਸ਼ਾਇਦ ਨਾ ਕਰਨ, ਕਿਉਂਕਿ ਉਹਨਾਂ ਦੀ ਆਪਣੀ ਰਾਏ, ਉਹ ਮੁਤਫਿਕ ਸੋਚਦੇ ਆ ਦੂਜਿਆਂ ਤੋਂ। ਪਰ ਹਾਲ ਦੀ ਘੜੀ ਜਾਪਦਾ ਨਹੀਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਵਜੋਂ ਪ੍ਰੋਜੈਕਟ ਕੀਤਾ ਜਾਵੇਗਾ। ਹਾਲ ਦੀ ਘੜੀ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ ਚੋਣਾਂ ਦੇ ਵਿੱਚ ਜਾਣਗੇ। ਪਰ ਜੋ ਸਿਕੰਦਰ ਸਿੰਘ ਮਲੂਕਾ ਨੇ ਬਿਆਨ ਦਿੱਤਾ ਹੈ, ਮਾਇਨੇ ਇਹਦੇ ਵੀ ਨਿਕਲਦੇ ਆ। ਮਾਇਨੇ ਇਹ ਨਿਕਲਦੇ ਆ ਕਿ ਕੱਲ ਜਦੋਂ ਇਹਨੇ ਸੇਵਾ ਕੇਂਦਰਾਂ ਵਾਲੇ ਘਪਲੇ ਦਾ ਆਪ ਹੀ ਇਕਬਾਲ ਕਰ ਲਿਆ, ਉਸ ਤੋਂ ਬਾਅਦ ਜਨਮੇਜਾ ਸਿੰਘ ਸੇਖੋਂ ਇਹਨੂੰ ਟੁੱਟ ਕੇ ਪੈ ਗਿਆ ਕਿ ਇਹ ਕੌਣ ਹੁੰਦਾ ਹੈ, ਇਸ ਤਰ੍ਹਾਂ ਦੀ ਗੱਲ ਕਰਨ ਵਾਲਾ, ਪਹਿਲਾਂ ਮੇਰੇ ਨਾਲ ਗੱਲ ਕਰਦਾ, ਉਸ ਤੋਂ ਬਾਅਦ ਮੁੱਖ ਮੰਤਰੀ ਨੂੰ ਜਾਣੂ ਕਰਾਉਂਦਾ। ਸੋ ਇਸ ਤੋਂ ਬਾਅਦ ਜਿਹੜਾ ਇਹ ਕਹਿ ਲਈਏ ਇੱਕ ਤਰ੍ਹਾਂ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿੱਠਾ ਲਾਉਣਾ, ਉਹ ਸ਼ਾਇਦ ਇਸ ਕਰਕੇ ਆ ਕਿਉਂਕਿ ਜਿਹੜਾ ਜਨਮੇਜਾ ਸੇਖੋਂ ਆ ਉਹ ਬਾਦਲ ਪਰਿਵਾਰ ਦਾ ਨਜ਼ਦੀਕੀ ਨਹੀਂ, ਬਹੁਤ ਨੇੜਲਾ ਰਿਸ਼ਤੇਦਾਰ ਆ ਤੇ ਜਨਮੇਜਾ ਸਿੰਘ ਸੇਖੋਂ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਬੜੀ ਪਟਦੀ ਆ। ਤੇ ਸਿਕੰਦਰ ਸਿੰਘ ਮਲੂਕਾ ਦਾ ਜਿਹੜਾ ਸਹਾਰਾ ਹੈ, ਜਿਹੜਾ ਉਹਦਾ ਕਹਿ ਲਈਏ ਕਿ ਉਹਦੀ ਬੇੜੀ ਦਾ ਜਿਹੜਾ ਚੱਪੂ ਹੈ ਸਭ ਤੋਂ ਵੱਡਾ, ਉਹ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਹੈ। ਉਹਦੀ ਬੇੜੀ ਇਹਦੇ ਕਰਕੇ ਰੁੜਦੀ ਹੈ। ਸੋ ਇਸ ਕਰਕੇ ਉਹਨੇ ਥੋੜੀ ਜਿਹੀ ਖੁਸ਼ਨੂਦੀ ਕਰ ਦਿੱਤੀ ਹੈ। ਹੋਰ ਕੋਈ ਇਸ ਬਿਆਨ ਦੀ ਬਹੁਤੀ ਮਹੱਤਤਾ ਨਹੀਂ ਰਹਿ ਜਾਂਦੀ। ਜੀ ਮਿੰਟੂ ਜੀ, ਬਹੁਤ ਬਹੁਤ ਥੈਂਕ ਯੂ ਖਬਰ ਵਾਸਤੇ। ਤੇ CBI ਨੇ ਹਾਈ ਕੋਰਟ 'ਚ ਆਖਿਆ ਕਿ ਸੱਜਣ ਕੁਮਾਰ ਨਿਆਂ ਵਿਵਸਥਾ ਦੇ ਨਾਲ ਕਰ ਰਹੇ ਮਜ਼ਾਕ। ਇਹ ਸੱਜਣ ਕੁਮਾਰ ਹੁਣ ਭੱਜਣ ਕੁਮਾਰ ਬਣਦਾ ਜਾਂਦਾ ਹੈ, ਕਿਉਂਕਿ ਸੱਜਣ ਕੁਮਾਰ ਨੂੰ ਵਾਣੀ ਪਾ ਲਿਆ ਇਸ ਕੇਸ ਨੇ। ਖਾਸ ਤੌਰ ਤੇ ਜਦੋਂ ਹੇਠਲੀ ਅਦਾਲਤ ਦੇ ਵਿੱਚੋਂ ਇਹ ਬਰੀ ਹੋ ਗਿਆ ਸੀ, ਬਾਅਦ ਦੇ ਵਿੱਚ ਕੇਸ ਹੈ ਜਿਹੜਾ ਉਹ ਉਤਲੀ ਕੋਰਟ ਯਾਨੀ ਹਾਈ ਕੋਰਟ ਦੇ ਵਿੱਚ ਲੱਗਾ। ਹਾਈ ਕੋਰਟ ਦੇ ਵਿੱਚ ਇਹਦੀ ਰੋਜ਼ਮਰਾ ਸੁਣਵਾਈ ਚੱਲ ਪਈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਰੋਜ਼ਾਨਾ ਦੀ ਸੁਣਵਾਈ ਉਹ ਚੱਲੀ। ਉਹਦੇ 'ਚ ਇਹਨੂੰ ਲੱਗਦਾ ਸੀਗਾ ਕਿ ਮੈਂ ਘਿਰ ਜਾਵਾਂਗਾ। ਇਹਨੇ ਫਿਰ ਪੈਂਤੜਾ ਬਦਲ ਲਿਆ। ਪੈਂਤੜਾ ਇਹਨੇ ਬਦਲਿਆ, ਇਹਨੇ ਆਖਿਆ ਕਿ ਜਿਹੜਾ ਜੱਜ ਮੇਰੇ ਕੇਸ ਦੀ ਸੁਣਵਾਈ ਕਰਦਾ ਪਿਆ ਇਹ ਪੱਖਪਾਤ ਕਰ ਸਕਦਾ ਮੇਰੇ ਨਾਲ, ਇਸ ਕਰਕੇ ਮੇਰਾ ਕੇਸ ਹੈ ਜਿਹੜਾ ਉਹ ਟਰਾਂਸਫਰ ਕਰ ਦਿੱਤਾ ਜਾਵੇ। ਹੁਣ ਬੜਾ ਗੁਰਸਿਮਰਤ ਸਿੰਘ ਜੀ, ਬੜਾ ਸਿੰਪਲ ਜਿਹਾ ਸਵਾਲ ਆ, ਕਿਉਂਕਿ ਜੇਕਰ
ਕੇਸ ਚੱਲਦੇ 'ਚੋਂ ਕੇਸ ਬੰਦ ਹੋ ਕੇ ਕਿਸੇ ਹੋਰ ਜਗ੍ਹਾ ਸ਼ਿਫਟ ਹੋਏਗਾ, ਉਹਦੇ 'ਚ ਬਹੁਤ ਸਾਰਾ ਟਾਈਮ ਲੱਗ ਜਾਏਗਾ, ਕਿਉਂਕਿ ਇੱਕ ਥਾਂ ਤੋਂ ਕੇਸ ਜਾਏਗਾ, ਉਹਦਾ ਰਿਕਾਰਡ ਜਾਏਗਾ, ਫਿਰ ਰਿਕਾਰਡ ਦੇ ਨਾਲ ਜਿਹੜੀ ਜੱਜ ਦੀ ਉਹ ਸੁਣਵਾਈ ਉੱਥੇ ਜਾ ਕੇ ਸ਼ੁਰੂ ਹੋਏਗੀ, ਫਿਰ ਦੁਬਾਰਾ ਤੋਂ ਉਹ ਜਿਹੜੀ ਲਿਸਟ ਹੈ ਉਹ ਫੁੱਲਾ-ਫਾਲੀ ਹੋਏਗੀ, ਫਿਰ ਤੋਂ ਦੁਬਾਰਾ ਤੋਂ ਗਵਾਹੀਆਂ ਹੋ ਸਕਦੀਆਂ, ਫਿਰ ਜਿਹੜਾ ਹੋ ਸਕਦੀ ਹੈ, ਉਹ ਲੰਮੀ ਚੌੜੀ ਕਹਾਣੀ ਪੈ ਜਾਂਦੀ ਹੈ। ਇਸ ਕਰਕੇ ਇਹਨੇ ਸੱਜਣ ਨੇ ਭੱਜਣ ਦੇ ਮਾਰੇ ਇਹ ਪੈਂਤੜਾ ਅਪਣਾ ਲਿਆ ਕਿ ਜੀ ਮੇਰਾ ਕੇਸ ਹੈ ਜਿਹੜਾ ਉਹ ਕਿਸੇ ਹੋਰ ਜੱਜ ਤੋਂ ਸੁਣਵਾਇਆ ਜਾਵੇ। CBI ਨੇ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਅੰਦਰ ਜੋ ਜਵਾਬ ਦਾਇਰ ਕੀਤਾ ਹੈ ਉਹ ਬੜਾ ਦਿਲਚਸਪ ਆ। ਉਹਨਾਂ ਨੇ ਆਖਿਆ ਕਿ ਸੱਜਣ ਕੁਮਾਰ ਇਸ ਤਰ੍ਹਾਂ ਦੀ ਹਰਕਤ ਕਰਕੇ ਨਾ ਸਿਰਫ ਨਿਆਂ ਵਿਵਸਥਾ ਦਾ ਮਜ਼ਾਕ ਉਡਾਉਂਦਾ ਪਿਆ, ਇਹ ਸਿੱਧੇ ਰੂਪ 'ਚ ਨਿਆਂ ਪ੍ਰਣਾਲੀ ਦੇ ਨਾਲ ਧੋਖਾ ਵੀ ਹੈ। ਜੋ ਮੈਂ ਤੁਹਾਨੂੰ ਸੁਣਾ ਕੇ ਹਟਿਆ, ਦੱਸ ਕੇ ਹਟਿਆ ਕਿ ਇੱਕ ਪੈਂਤੜੇਬਾਜ਼ੀ ਹੈ, CBI ਨੇ ਉਹ ਆਪਣੇ ਅੱਖਰਾਂ 'ਚ ਧੋਖਾ ਦੱਸਿਆ ਕਿ ਇਹ ਨਿਆਂ ਪ੍ਰਣਾਲੀ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕਰਦਾ ਪਿਆ, ਤੇ ਜਾਪਦਾ ਵੀ ਉਹੀਓ ਹੈ। ਕਿਉਂਕਿ ਗੱਲ ਇਹ ਹੈ ਗੁਰਸਿਮਰਨ ਜੀ, ਕਿਉਂਕਿ ਜਿਹੜੇ ਜੱਜ ਦੀ ਇਹ ਗੱਲ ਕਰਦਾ ਪਿਆ, ਉਹ ਜੱਜ ਦਾ ਨਾਮ ਜੌਲੀ ਹੈ, ਪੂਰਾ ਨਾਮ ਮੈਨੂੰ ਪਤਾ ਨਹੀਂ, ਉਹੀ ਜੱਜ ਹੇਠਾਂ ਇਹਦਾ ਕੇਸ ਸੁਣ ਕੇ ਆਇਆ। ਹੁਣ ਜਦੋਂ ਹੇਠਾਂ ਕੇਸ ਦੀ ਸੁਣਵਾਈ ਹੋਈ, ਉਸ ਕੇਸ ਦੇ ਵਿੱਚੋਂ ਇਹ ਬਰੀ ਹੋਇਆ। ਹੁਣ ਜਿਹੜੇ ਕੇਸ ਦੇ ਵਿੱਚ ਜਿਹੜੇ ਜੱਜ ਨੇ ਇਹਨੂੰ ਬਰੀ ਕੀਤਾ, ਉਤਲੇ ਪਾਸੇ ਆ ਕੇ ਫਿਰ ਇਹਦੇ ਸਾਹਮਣੇ ਹੁੰਦਾ, ਤੇ ਇਹ ਕਿਵੇਂ ਕਹਿ ਸਕਦਾ ਕਿ ਜੱਜ ਪੱਖਪਾਤ ਕਰੇਗਾ? ਕਿਉਂਕਿ ਜੇ ਉਸ ਜੱਜ ਨੇ ਪੱਖਪਾਤ ਕਰਨਾ ਹੁੰਦਾ ਤੇ ਉਹ ਫਿਰ ਹੇਠਲੇ ਪੱਧਰ ਤੇ ਨਾ ਇਹਦੇ ਨਾਲ ਕਰ ਲੈਂਦਾ, ਜਿੱਥੇ ਉਹਦੇ ਕੋਲ ਅਧਿਕਾਰ ਸੀ ਸਜ਼ਾ ਸੁਣਾਉਣ ਦਾ, ਉਹ ਫਿਰ ਪੱਖਪਾਤ ਉੱਥੇ ਕਰ ਲੈਂਦਾ। ਸੋ ਇਸ ਕਰਕੇ ਸੱਜਣ ਭਜਨ ਦਾ ਮਾਰਾ, ਬਚਨ ਦਾ ਮਾਰਾ ਇਹੋ ਜਿਹੇ ਪੈਂਤੜੇ ਅਪਣਾ ਰਿਹਾ। ਪਰ CBI ਵੀ ਸਾਡੇ ਮੁਲਕ ਦੀ ਕਿਸੇ ਗੱਲੋਂ ਘੱਟ ਨਹੀਂ, ਕਿਉਂਕਿ ਆਪ ਹੀ ਇਹਨੇ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਹੈ, ਤੇ ਆਪ ਹੀ ਕੁਝ ਦਿਨ ਪਹਿਲਾਂ ਮੁੱਕਰ ਗਈ ਸੀ, ਆਖੇ ਜੀ ਟਾਈਟਲਰ ਨੂੰ ਤੇ ਅਸੀਂ ਕੋਈ ਕਲੀਨ ਚਿੱਟ ਦਿੱਤੀ ਨਹੀਂ। ਤੇ ਜੇ ਤੁਸੀਂ ਕਲੀਨ ਚਿੱਟ ਨਹੀਂ ਸੀ ਦਿੱਤੀ ਜਦੋਂ UPA ਸਰਕਾਰ ਹੁੰਦੀ ਸੀ, ਤੇ ਪ੍ਰਕਾਸ਼ ਜਾਵੜੇਕਰ ਜਿਹੜਾ ਅੱਜ ਕੇਂਦਰੀ ਮੰਤਰੀ ਹੈ, ਉਹਨੇ ਫਿਰ ਕਿਉਂ ਕਹਿ ਦਿੱਤਾ ਸੀਗਾ ਪ੍ਰੈਸ ਕਾਨਫਰੰਸ ਕਰਕੇ ਕਿ UPA ਸਰਕਾਰ ਹੈ ਜਿਹੜੀ ਉਹ ਟਾਈਟਲਰ ਨੂੰ ਬਚਾਉਣ 'ਚ ਲੱਗੀ ਹੋਈ ਹੈ। ਸੋ ਸਾਰਾ ਕੁਛ ਹੈ ਜਿਹੜਾ ਉਹ ਚੱਲਦਾ ਤੇ ਉਸੇ ਹਿਸਾਬ ਦੇ ਨਾਲ ਪਿਆ, ਹਵਾਵਾਂ ਦੇ ਰੁੱਖਾਂ ਦੇ ਹਿਸਾਬ ਦੇ ਨਾਲ ਹੀ ਚੱਲਦਾ ਪਿਆ। ਪਰ ਹਾਲ ਦੀ ਘੜੀ ਜੇ ਸੱਜਣ ਕੁਮਾਰ ਦੀ ਗੱਲ ਕਰੀਏ ਤੇ ਦੂਜੇ ਪਾਸੇ ਟਾਈਟਲਰ ਦੀ ਵੀ ਗੱਲ ਕਰੀਏ, ਇਹ ਦੋਵੇਂ ਜਾਣੇ ਆ ਜਿਹੜੇ ਉਹ ਹੁਣ ਉਹ ਭੱਜਦੇ ਭਜਾਉਂਦੇ ਉਸ ਜਗ੍ਹਾ ਤੇ ਆ ਗਏ ਆ, ਉਸ ਜਗ੍ਹਾ ਤੇ ਇਕੱਠੇ ਹੋ ਗਏ, ਉਸ ਨੁੱਕਰ 'ਚ ਆ ਗਏ ਆ ਜਿੱਥੋਂ ਹੁਣ ਇਹਨਾਂ ਕੋਲ ਬਚਣ ਲਈ ਬਹੁਤੇ ਰਾਹ ਬਚੇ ਨਹੀਂ ਆ। ਠੀਕ ਹੈ ਜੀ, ਠੀਕ ਹੈ ਜੀ। ਤੇ ਕਿਹਾ ਜਾ ਰਿਹਾ ਕਿ ਕਿਸਾਨਾਂ ਤੇ ਬਕਾਇਆਂ ਤੇ ਸਰਕਾਰ ਕਾਫੀ ਸਖਤ ਹੋ ਗਈ ਹੈ ਹੁਣ। ਇਹ ਕਿਸਾਨਾਂ ਦੇ ਬਕਾਏ ਜਿਹੜੇ ਜੀ ਬਹੁਤ ਲੰਮੇ ਸਮੇਂ ਦੇ ਪੈਂਡਿੰਗ ਆ। ਖਾਸ ਤੌਰ ਤੇ ਸਾਡੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰੀਏ, ਜਿਹੜੇ ਪਹਿਲਾਂ ਹੀ ਵਕਤਾਂ ਦੇ ਝੰਬੇ ਹੋਏ ਆ, ਜਿਹੜੇ ਤਕਦੀਰਾਂ ਹੱਥੋਂ ਹਾਰੇ ਹੰਬੇ ਹੋਏ ਆ, ਉਹਨਾਂ ਤੇ ਤਾਂ ਇੱਕ ਬਹੁਤ ਵੱਡਾ ਇਹ ਬਕਾਇਆਂ ਵਾਲਾ ਜਿਹੜਾ ਕਹਿ ਲਈਏ ਬੋਝ ਬਣਿਆ ਹੋਇਆ ਸੀ। ਸਾਡੇ ਇੱਥੋਂ ਦੇ ਕਿਸਾਨਾਂ ਦੇ ਮੇਰੇ ਖਿਆਲ ਦੇ ਨਾਲ 223 ਕਰੋੜ ਰੁਪਈਏ ਆ ਜਿਹੜੇ ਉਹ ਅੜੇ ਹੋਏ ਸੀ ਇਹਨਾਂ ਮਿੱਲਾਂ ਵੱਲ, ਜਿਹਦੇ 'ਚ ਮੇਰੇ ਖਿਆਲ ਦੇ ਨਾਲ ਜਿਹੜੀਆਂ ਅਰਧ ਸਰਕਾਰੀ ਮਿੱਲਾਂ ਉਹ 9 ਨੇ, ਤੇ ਉਹਦੇ ਵਿੱਚ 111 ਕਰੋੜ ਰੁਪਇਆ, ਤੇ ਜਿਹੜੀਆਂ 7 ਨਿੱਜੀ ਮਿੱਲਾਂ ਉਹਨਾਂ ਵੱਲ ਮੇਰੇ ਖਿਆਲ ਦੇ ਨਾਲ 112 ਕਰੋੜ ਰੁਪਈਆ ਸੀ, ਜਿਹੜਾ ਕਿ ਕੁੱਲ 223 ਕਰੋੜ ਬਣਦਾ। ਇਹ ਇੱਕ ਸਮਝੌਤਾ ਹੋਇਆ ਸੀ ਸਾਡੀ ਸੂਬਾ ਸਰਕਾਰ ਦੀ, ਵੈਸੇ ਚੰਗੀ ਪਹਿਲ ਸੀ ਸਾਡੀ ਸੂਬਾ ਸਰਕਾਰ ਦੀ। ਉਹਨਾਂ ਨੇ ਕਿਹਾ ਸੀਗਾ ਕਿ 3000 ਤੋਂ ਘੱਟ ਜੇ ਖੰਡ ਦਾ ਰੇਟ ਰਹੇਗਾ ਕੁਆਂਟਲ, ਤੇ ਅਸੀਂ ਤੁਹਾਨੂੰ 50 ਰੁਪਏ ਆਪਣੇ ਪੱਲਿਓਂ ਦਿਆਂਗੇ ਕਿ ਕਿਸਾਨਾਂ ਨੂੰ ਤੁਸੀਂ ਬੋਨਸ ਦਿਓ, ਪੇ ਕਰੋ। ਯਾਨੀ 245 ਰੁਪਈਏ ਕੁਆਂਟਲ ਗੰਨੇ ਦੇ ਇਹ ਮਿੱਲਾਂ ਦਿੰਦੀਆਂ ਸਨ, ਤੇ 50 ਰੁਪਈਏ ਸਰਕਾਰ ਆਪਦੇ ਕੋਲੋਂ ਪਾਉਂਦੀ ਸੀ, 295 ਉਹ ਕਿਸਾਨ ਨੂੰ ਪਾ ਦਿੱਤਾ ਜਾਂਦਾ ਸੀ। ਪਰ ਜਿਵੇਂ ਹੀ ਉਸ ਸਮਝੌਤੇ ਤਹਿਤ 3000 ਤੋਂ ਰੇਟ ਵਧਿਆ, ਕਿਉਂਕਿ ਹਾਲ ਦੀ ਘੜੀ ਜਿਹੜੀ ਖੰਡ ਆ ਉਹ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਪਰਚੂਨ ਦੇ ਵਿੱਚ ਤੇ 4000 ਦੇ ਕਰੀਬ ਆ, ਯਾਨੀ 40 ਰੁਪਏ ਕਿਲੋ ਆ, ਤੇ ਇਹ 30 ਰੁਪਈਏ ਕਿਲੋ ਦੇ ਹਿਸਾਬ ਨਾਲ ਗੱਲ ਹੋਈ ਸੀ ਕਿ 30 ਰੁਪਏ ਕਿਲੋ ਤੋਂ ਹੇਠਾਂ ਜਦੋਂ ਤੱਕ ਰੇਟ ਰਹੇਗਾ ਤੁਹਾਨੂੰ ਸਰਕਾਰ ਹੈ ਜਿਹੜੀ ਇੰਨੀ ਕੁ ਰਾਇਤ ਦੇਵੇਗੀ। ਪਰ ਜਦੋਂ ਰੇਟ ਬਾਜ਼ਾਰ ਦੇ ਵਿੱਚ ਖੰਡ ਦੇ ਵੱਧ ਗਏ, ਹੁਣ ਪੰਜਾਬ ਦੇ ਵਿੱਚ 3500 ਤੋਂ ਮੈਨੂੰ ਲੱਗਦਾ ਥੋਕ ਦਾ ਵੀ ਭਾਅ ਘੱਟ ਨਹੀਂ ਹੈ, ਤਾਂ ਪੰਜਾਬ ਸਰਕਾਰ ਨੇ ਆਖਿਆ ਕਿ ਹੁਣ ਜੋ ਅਸੀਂ ਤੁਹਾਨੂੰ ਕਿਹਾ ਸੀ ਅਸੀਂ ਉਹ ਆਪਣੇ ਬੋਲ ਬਚਨ ਪੁਗਾ ਦਿੱਤੇ ਆ, ਹੁਣ ਤੁਸੀਂ ਆਪਣੇ ਜਿਹੜੇ ਬਕਾਏ ਆ ਆਪਦੀ ਜੇਬ ਢਿੱਲੀ ਕਰਕੇ ਦਿਓ, ਕਿਉਂਕਿ ਸਰਕਾਰ ਨੇ ਜਿਹੜੀ ਤੁਹਾਡੇ ਨਾਲ ਜ਼ੁਬਾਨ ਕੀਤੀ ਸੀ ਉਹ ਜ਼ੁਬਾਨ ਉਹ ਕੌਲ ਪਗਾਈ ਹੈ। ਸੋ ਇਹ ਇੱਕ ਮਸਲਾ ਸੀ ਜਿਹੜਾ ਨਿੱਜੀ ਮਿੱਲਾਂ ਨੂੰ ਜਿਹੜੀਆਂ ਸਹਿਕਾਰੀ ਅਰਧ ਸਰਕਾਰੀ ਮਿੱਲਾਂ ਨੇ
ਉਹਨਾਂ ਨੂੰ ਨਾਗਵਾਰ ਗੁਜ਼ਰਿਆ। ਉਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਜੀ ਸਾਡੇ ਕੋਲ ਜਿਹੜੇ ਮਾਲੀ ਹਾਲਾਤ ਆ ਸਾਡੇ, ਉਹ ਸਾਨੂੰ ਇਜਾਜ਼ਤ ਨਹੀਂ ਦਿੰਦੇ ਕਿ ਅਸੀਂ ਇਹ ਰਕਮ ਜਿਹੜੀ ਉਹ ਪੇ ਕਰੀਏ। ਤੁਸੀਂ ਕਰਨੀ ਹੈ ਤੇ ਕਰ ਦਿਓ, ਨਹੀਂ ਤੇ ਭਾਈ ਸਤਨਾਮ ਆ। ਸੋ ਇੱਥੋਂ ਫਿਰ ਇੱਕ ਰੇੜਕਾ ਚੱਲ ਪਿਆ। ਪਰ ਕਿਸਾਨ ਕਹਿੰਦੇ ਸਨ ਕਿ ਤੁਸੀਂ ਦੋਨਾਂ ਪੁੜਾਂ ਨੇ ਭਿੜੀ ਜਾਣਾ ਹੈ, ਪਰ ਸਾਡਾ ਵਿੱਚ ਸਤਿਆਨਾਸ਼ ਕਿਉਂ? ਸਾਨੂੰ ਤੇ ਸਾਡਾ ਹੱਕ ਦਿਓ। ਹਾਰ ਕੇ ਫਿਰ ਸੂਬਾ ਸਰਕਾਰ ਨੇ ਰਾਹ ਕੱਢਿਆ। ਉਹਨਾਂ ਕਿਹਾ ਕਿ ਹਾਲ ਦੀ ਘੜੀ ਅਸੀਂ ਇਹ ਜਿਹੜੀ ਪੇਮੈਂਟ ਆ ਆਪਦੇ ਖਜ਼ਾਨੇ ਚੋਂ ਕਰ ਦਿਆਂਗੇ, ਪਰ ਵਸੂਲ ਅਸੀਂ ਹੁਣ ਡੰਡੇ ਦੇ ਨਾਲ ਇਹਨਾਂ ਤੋਂ ਕਰਾਂਗੇ। ਸੋ ਇਸ ਕਵਾਇਦ ਦੇ ਤਹਿਤ 3 ਖੰਡ ਮਿੱਲਾਂ ਦੀ ਜਿਹੜੀ ਮਸ਼ੀਨਰੀ ਆ ਉਹ ਇਹਨਾਂ ਨੇ ਸੀਲ ਕਰ ਦਿੱਤੀ ਹੈ। ਹੁਣ ਅਗਲੀਆਂ ਦੀ ਵਾਰੀ ਆਉਣ ਵਾਲੀ ਹੈ, ਪਰ ਇਹਨਾਂ ਵਾਰੀਆਂ ਦੇ ਵਿੱਚ ਉਹ ਵਪਾਰੀ ਵੀ ਹੈ ਜਿਹੜੇ ਜਾਂ ਤੇ ਕਾਂਗਰਸ ਦੇ ਬਹੁਤ ਵੱਡੇ ਲੀਡਰ ਆ, ਜਾਂ ਜਿਹੜੇ ਇਹਨਾਂ ਦੇ ਆਪਦੇ ਬਹੁਤ ਵੱਡੇ ਲੀਡਰ ਆ ਵਿੱਚ ਉਹ ਵੀ ਹੈ। ਉਹ ਦੇਖਾਂਗੇ ਹੁਣ ਇਸ ਵਾਰੀ 'ਚ ਉਹ ਵਪਾਰੀ ਆਉਂਦੇ ਆ ਜਾਂ ਉਹਨਾਂ ਦਾ ਕੋਈ ਮੂੰਹ ਮਲਾਜਾ ਰੱਖ ਲਿਆ ਜਾਂਦਾ। ਜੀ ਮਿੰਟੂ ਜੀ, ਤੇ ਇੱਕ ਨਵੀਂ ਰਿਪੋਰਟ ਦੁਆਰਾ ਪਤਾ ਲੱਗਿਆ ਕਿ ਹਰ ਸਾਲ 6 ਲੱਖ ਪੰਜਾਬੀ ਆਈਲੈਟਸ ਦਾ ਪੇਪਰ ਦਿੰਦੇ ਨੇ, ਜਿਸ ਦੇ ਨਾਲ ਖਰਬਾਂ ਹੀ ਰੁਪਇਆ ਜਿਹੜਾ ਬਾਹਰ ਜਾ ਰਿਹਾ ਜੀ। ਗੁਰਦਾਸ ਮਾਨ ਦਾ ਗਾਣਾ ਨਾ, ਕੋਈ ਮੰਨ ਲਓ ਮਾਂ ਦੀ ਵੇ ਔਖੇ ਲੱਗਦੇ ਵੀ ਸੀ, ਹਨਾ, ਤੁਹਾਨੂੰ ਨਸ਼ਾ ਵਲੈਤਾਂ ਦਾ ਮਾਵਾਂ ਜਿਉਣ ਆਸਰੇ ਕਿਹਦੇ। ਪਰ ਉਹ ਪੁੱਤ ਵੀ ਅੱਗੋਂ ਕਹਿ ਦਿੰਦਾ ਕਿ ਰੋਟੀ ਦਿੰਦਾ ਜੇ ਦੇਸ ਮੇਰਾ, ਕਿਉਂ ਜਾਂਦਾ ਪਰਦੇਸ ਨੀ ਮਾਂ। ਹੁਣ ਦੋਵੇਂ ਆਪੋ ਆਪਣੀ ਜਗ੍ਹਾ ਤੇ ਠੀਕ ਨੇ ਕਿ ਮਾਂ ਤਰਲੇ ਪਾਉਂਦੀ ਹੈ ਕਿ ਪੁੱਤ ਵਿਹੜੇ 'ਚ ਹੀ ਦਿਸੇ ਤੇ ਚੰਗਾ ਹੈ, ਪਰ ਪੁੱਤ ਕਹਿੰਦਾ ਕਿ ਮੈਨੂੰ ਅੱਗੋਂ ਕੋਈ ਭਵਿੱਖ ਨਹੀਂ ਦਿਖਦਾ, ਮੈਂ ਕਿੱਧਰ ਜਾਵਾਂ। ਦੋਨੇ ਆਪੋ ਆਪਣੀ ਜਗ੍ਹਾ ਤੇ ਠੀਕ ਆ। ਦੋਨਾਂ ਦੀਆਂ ਮਜਬੂਰੀਆਂ ਤੇ ਦੋਨਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਆਪਣੀ ਥਾਂ ਤੇ ਦਰੁਸਤ ਆ। ਪਰ ਇੱਕ ਆਂਕੜਾ ਜਿਹੜਾ ਉਹ ਆਪਦੀ ਥਾਂ ਤੇ ਦਰੁਸਤ ਆ, ਜਿਹੜਾ ਅੱਜ ਪੰਜਾਬ ਦੇ ਇੱਕ ਚੋਟੀ ਦੇ ਅਖਬਾਰ ਨੇ ਆਪਣੀ ਸਟੋਰੀ ਦੇ ਰੂਪ ਵਿੱਚ ਕਵਰ ਕੀਤਾ। ਉਹਦੇ 'ਚ ਇਹ ਦੱਸਿਆ ਗਿਆ ਕਿ ਹਰੇਕ ਸਾਲ ਸਾਡੇ ਇੱਥੋਂ ਦੇ ਪੰਜਾਬੀ ਆ ਜਿਹੜੇ ਉਹ 6 ਲੱਖ ਤੋਂ ਵੱਧ ਆਈਲੈਟਸ ਦਾ ਪੇਪਰ ਦਿੰਦੇ ਆ। ਉਹ ਸ਼ੈਰੀਮਾਨ ਦਾ ਵੀ ਗਾਣਾ ਨਾ, ਆਈਲੈਟਸ ਦੀ ਤਿਆਰੀ। ਉਹ ਆਈਲੈਟਸ ਵਾਲੀ ਜਿਹੜੀ ਤਿਆਰੀ ਹੈ, ਨਿਰਮਲ ਸਿੱਧੂ ਦਾ ਇੱਕ ਗਾਣਾ ਸੀਗਾ, ਉਹ ਸੀ ਜਿਹਨੂੰ ਵੀ ਬੁਲਾਈਏ ਕਹਿੰਦੇ ਨੱਚਣਾ ਹੀ ਨੱਚਣਾ। ਤੇ ਇੱਥੇ ਹੁਣ ਪੰਜਾਬ 'ਚ ਹਾਲ ਵੀ ਇਹੀ ਹੈ, ਜਿਹਨੂੰ ਵੀ ਬੁਲਾਈਏ ਉਹ ਕਹਿੰਦਾ ਆਈਲੈਟਸ ਕਰਨਾ ਹੀ ਕਰਨਾ। ਸੋ ਆਈਲੈਟਸ ਦਾ ਜਿਹੜਾ ਇੱਕ ਕਰੇਜ਼ ਕਹਿ ਲਈਏ, ਮਜਬੂਰੀ ਕਹਿ ਲਈਏ, ਉਹ ਹੁਣ ਇਸ ਪੈਮਾਨੇ ਤੇ ਚਲਾ ਗਿਆ ਕਿ ਸਾਡੇ 6 ਲੱਖ ਤੋਂ ਵੱਧ ਦੇ ਮੁੰਡੇ ਕੁੜੀਆਂ ਜਿਹੜੇ ਉਹ 1 ਸਾਲ ਦੇ ਵਿੱਚ ਪੇਪਰ ਦਿੰਦੇ ਆ, ਪੇਪਰ 'ਚ ਬਹਿੰਦੇ ਆ, ਜਿਹਦੇ ਚੋਂ ਔਸਤਨ 3 ਲੱਖ, ਕਿਉਂਕਿ ਇਹ ਵੀ ਇੱਕ ਬਹੁਤ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ 6 ਲੱਖ ਚੋਂ ਅੱਧੇ ਆ ਜਿਹੜੇ ਉਹ ਅਸਫਲ ਹੋ ਜਾਂਦੇ ਆ ਇਸ ਕੋਸ਼ਿਸ਼ ਦੇ ਵਿੱਚ, ਤੇ ਲਗਭਗ ਅੱਧੇ ਜਿਹੜੇ ਆ ਉਹ ਇਸ ਅਟੈਂਪਟ ਦੇ ਵਿੱਚ ਕਾਮਯਾਬ ਰਹਿੰਦੇ ਆ। ਜਿਹੜੇ 3 ਲੱਖ ਹੈ ਉਹਨਾਂ ਚੋਂ 2 ਲੱਖ ਹੈ ਜਿਹੜੇ ਉਹ ਫਿਰ ਜਹਾਜ਼ਾਂ 'ਚ ਚੜ੍ਹ ਕੇ ਤੇ ਸਮੁੰਦਰਾਂ ਤੋਂ ਪਾਰ ਚਲੇ ਜਾਂਦੇ ਆ। ਇੱਕ ਤੇ ਇਹ ਆ ਕਿ ਜਿਹੜੀ ਤਿਆਰੀ ਕਰਦੇ ਆ ਜਾਂ ਜਿਹੜੀਆਂ ਫੀਸਾਂ ਦੇ ਰੂਪ ਦੇ ਵਿੱਚ ਰਕਮਾਂ ਜਾਂਦੀਆਂ, ਉਹ ਸਾਲ ਦੀਆਂ ਲਗਭਗ 739 ਕਰੋੜ ਦਾ ਫਿਗਰ ਬਣਦੀਆਂ। ਜਿਹੜਾ ਫੀਸਾਂ ਤੇ ਤਿਆਰੀਆਂ ਦੇ ਰੂਪ ਦੇ ਵਿੱਚ ਜਾਂਦਾ ਪੈਸਾ, ਉਹ ਹੈ 739 ਕਰੋੜ। ਤੇ ਜਿਹੜਾ 2 ਲੱਖ ਹਰੇਕ ਸਾਲ, ਜਿਹੜਾ 2 ਲੱਖ ਹਿਜਰਤ ਕਰਕੇ ਜਾਂਦਾ ਇੱਥੋਂ ਦਾ ਯੂਥ, ਉਹਦਾ ਜੇ ਲਾਈਏ 10 ਲੱਖ ਦੇ ਹਿਸਾਬ ਨਾਲ, ਔਸਤ ਕੇ 10 ਲੱਖ ਰੁਪਈਆ ਫੀਸਾਂ ਦੇ ਰੂਪ ਦੇ ਵਿੱਚ ਜਾਂ ਉੱਥੇ ਰਹਿਣ ਸਹਿਣ ਲਈ ਇੱਕ ਬੰਦਾ ਲੈ ਕੇ ਜਾਂਦਾ, ਇੱਕ ਵਿਦਿਆਰਥੀ ਲੈ ਕੇ ਜਾਂਦਾ, ਤੇ ਉਹ ਸਾਲ ਦਾ ਬਣਦਾ 2 ਖਰਬ ਰੁਪਈਆ, 2 ਖਰਬ ਰੁਪਈਆ। ਸੋ ਇਹ ਇੱਕ ਬਹੁਤ ਵੱਡਾ ਆਂਕੜਾ ਹੈ ਜਿਹਨੇ ਸਾਰਿਆਂ ਨੂੰ ਚਿੰਤਾ 'ਚ ਪਾਇਆ, ਕਿਉਂਕਿ ਇਕੱਲਾ ਸਰਮਾਇਆ ਹੀ ਨਹੀਂ, ਸਰਮਾਇਆ ਤੇ ਚਲੋ ਮੁੰਡਾ ਕੁੜੀ ਉੱਥੇ ਜਾ ਕੇ ਸੈੱਟ ਹੋ ਗਏ, ਭਾਵੇਂ ਪਹਿਲਾਂ ਬੇਰੀਆਂ ਹੀ ਤੋੜੀਆਂ, ਸਬਜ਼ੀਆਂ ਹੀ ਤੋੜੀਆਂ, ਬਾਅਦ ਦੇ ਵਿੱਚ PR ਮਿਲ ਗਈ, ਚੰਗੇ ਕੰਮ ਮਿਲ ਗਏ, ਉਹ ਪੈਸਾ ਤੇ ਮੁੜ ਆਉਂਦਾ, ਫਿਰ ਮੁੜ ਘੁੜ ਕੇ ਪੰਜਾਬ ਦੇ ਵਿੱਚ ਆ ਜਾਂਦਾ ਹੈ। ਪਰ ਚੱਕਰ ਇਹ ਹੈ ਕਿ ਜਿਹੜੀ ਸਾਡੀ ਇੱਥੋਂ ਦੀ ਜਵਾਨੀ, ਜਿਹੜੀ ਇੱਥੋਂ ਦਾ ਫਿਊਚਰ ਹੈ, ਜਿਹਦੀ ਜਿਹੜੀ ਤਾਕਤ ਹੈ, ਜਿਹੜੀ ਕਾਬਲੀਅਤ ਹੈ, ਜਿਹਨੇ ਹੁਣ ਆਈਲੈਟਸ ਦਾ ਪਰਚਾ ਜਿਹੜਾ ਪਾਸ ਕੀਤਾ ਹੈ, ਉਹ ਕਾਬਲੀਅਤ ਹੀ ਹੈ ਨਾ, ਉਹ ਯੋਗਤਾ ਹੀ ਹੈ, ਟੈਲੈਂਟ ਹੀ ਹੈ। ਤਾਂ ਉਹ ਟੈਲੈਂਟ ਹੈ ਜਿਹੜਾ ਉਹ ਜਾ ਕੇ ਫਿਰ ਸਰਵਿਸ ਹੈ ਜਿਹੜੀ ਉਹ ਦੂਜੇ ਮੁਲਕਾਂ 'ਚ ਦੇ ਰਿਹਾ। ਸੋ ਅਸੀਂ ਆਪਣਾ ਟੈਲੈਂਟ ਹੈ ਜਿਹੜਾ ਪਾਲ ਪੋਸ ਕੇ ਆਪਣੇ ਹੱਥੀਂ ਬੈਗ ਉਹਨਾਂ ਦੇ ਗਲਾਂ 'ਚ ਪਾ ਕੇ ਬਾਹਰ ਨੂੰ ਚਾੜ ਰਹੇ ਹਾਂ। ਇਹ ਸੋਚਣ ਦਾ ਵਿਸ਼ਾ ਹੈ ਕਿ ਸਾਡੀ ਜਿਹੜੀ ਨੌਜਵਾਨੀ ਜਿਹਨੇ ਇੱਥੇ ਚੰਗੇ ਇੱਕ ਖਿੱਤੇ ਦੀ ਸਿਰਜਣਾ ਕਰਨੀ ਸੀ, ਉਹ ਬਾਹਰ ਜਾ ਕੇ ਸਿਰਫ ਤੇ ਸਿਰਫ ਇਸ ਕਰਕੇ ਕਿਉਂਕਿ ਉਹਨਾਂ ਦੇ ਕੋਲ ਕੰਮ ਹੀ ਹੈ ਨਹੀਂ। ਇੱਥੇ ਦੇਖੋ ਜਿਹੜੇ ਮਾਸਟਰ ਡਿਗਰੀਆਂ ਵਾਲੇ ਆ, ਉਹਨਾਂ ਨੂੰ ਜੇ ਨੌਕਰੀ ਦਿੰਦੇ ਆ, ਕੱਚੀ ਨੌਕਰੀ ਦਿੰਦੇ ਆ, ਉਹਦੀ ਤਨਖਾਹ 5000 10,000, ਉਹਦੇ 'ਚ ਵਿੱਚ ਜੇ ਕੋਈ ਚੰਗਾ ਖਾਣ ਪੀਣ ਵਾਲਾ ਤੇ ਉਹਦਾ ਤਾਂ ਪਾਣੀ ਨਹੀਂ ਪੂਰਾ ਹੁੰਦਾ 1 ਮਹੀਨੇ ਦੇ ਵਿੱਚ, ਜਿਸ ਤਰ੍ਹਾਂ ਦਾ ਇੱਥੋਂ ਦਾ ਮਹਿੰਗਾਈ ਵਾਲਾ ਦੰਦਾ ਤੇਜ਼ ਹੋਇਆ ਪਿਆ। ਸੋ 5-7 ਹਜ਼ਾਰ ਦੇ ਵਿੱਚ ਨੌਕਰੀ ਕਰਨ ਦੇ ਨਾਲੋਂ ਅਗਲਾ ਕਹਿੰਦਾ ਕਿ ਇਹ ਜਿੱਥੇ ਲੱਖਾਂ ਰੁਪਈਆ ਜਿਹੜਾ ਉਹ ਡਿਗਰੀ ਤੱਕ ਵਹਾਇਆ,
ਥੋੜ੍ਹਾ ਜਿਹਾ ਹੋਰ ਲਾ ਕੇ ਉੱਧਰ ਨੂੰ ਟੱਪ ਜਾਈਏ ਤੇ ਉੱਥੇ ਜ਼ਿੰਦਗੀ ਸੌਰ ਜਾਏਗੀ। ਸੋ ਇਹ ਇੱਕ ਕਹਾਣੀ ਹੈ ਸਾਡੇ ਪੰਜਾਬ ਦੀ, ਜਿਹੜੀ ਅੱਜ ਸਾਡੇ ਸਾਹਮਣੇ ਖੜੀ ਹੈ। ਇਹ ਸੋਚਦੇ ਹੁੰਦੇ ਸਾਂ ਕਿ ਚਲੋ ਬੰਦਾ ਬਾਹਰ ਗਿਆ, ਕਮਾਉਣ ਲੱਗ ਗਿਆ, ਉਹਦਾ ਪੈਸਾ ਭੇਜਿਆ ਸਾਡੀ ਇੱਧਰਲੀ ਜਿਹੜੀ ਇਕੋਨਮੀ ਆ ਉਹਦੇ 'ਚ ਬਹੁਤ ਵੱਡਾ ਯੋਗਦਾਨ ਦਿੰਦਾ। ਪਰ ਹੁਣ ਜਿਹੜਾ ਯੂਥ ਜਾ ਰਿਹਾ ਉਹ ਤੇ ਆਪਦਾ ਟੱਬਰ ਵੀ ਉੱਥੇ ਬੁਲਾ ਰਿਹਾ, ਬੱਚੇ ਆ ਜਿਹੜੇ ਉਹਨਾਂ ਦੇ ਉੱਥੇ ਪੈਦਾ ਹੁੰਦੇ ਆ। ਅੱਗੇ ਜਿਹੜਾ ਕੋਈ ਇੱਕ ਜਾਂਦਾ ਸੀ ਤੇ ਇੱਧਰ 5 ਜਿਹੜੇ ਹੁੰਦੇ ਸਨ ਉਹ ਰਹਿੰਦੇ ਸਨ ਘਰੇ, ਪਰ ਅੱਜ ਇਹ ਹੈ ਕਿ 5 ਉੱਧਰ ਚਲੇ ਜਾਂਦੇ ਘਰ ਦੇ ਜੀ, ਇੱਕ ਜਿਹੜਾ ਮੇਰੇ ਵਰਗਾ ਉੜਿਆ ਥੋੜਿਆ ਉਹ ਘਰ ਦੀ ਰਾਖੀ ਰਹਿ ਜਾਂਦਾ। ਸੋ ਇੱਕ ਚਿੰਤਾਜਨਕ ਪਹਿਲੂ ਹੈ ਕਿ ਜੋ ਅਸੀਂ ਆਰਥਿਕਤਾ ਦੀ ਗੱਲ ਕਰਦੇ ਹਾਂ, ਉਹ ਸਾਡੀ ਆਰਥਿਕਤਾ ਵੀ ਹੈ ਜਿਹੜੀ ਕਿਸੇ ਨਾ ਕਿਤੇ ਉਹ ਵੀ ਮਾਰ ਹੇਠ ਆ ਰਹੀ ਹੈ। ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਅਸੀਂ ਰੁਜ਼ਗਾਰ ਪੈਦਾ ਨਾ ਕਰ ਸਕਣ ਕਰਕੇ ਜਿਹੜੀ ਬੇਸ਼ਕੀਮਤੀ ਤਾਕਤ ਹੈ ਨੌਜਵਾਨੀ ਦੀ, ਉਹ ਮਜਬੂਰ ਹਾਂ ਸਿੱਖਣ ਲਈ ਹਿਜਰਤ ਕਰਦੀ। ਜੀ ਮਿੰਟੂ ਜੀ, ਤੇ ਕਿਹਾ ਜਾ ਰਿਹਾ ਕਿ ਕਮੇਟੀ ਦੇ ਵੀ ਕੰਮ ਹੁਣ ਕਮਾਲ ਹੋ ਗਏ ਨੇ ਕਿ ਸਜ਼ਾ ਯਾਫਤਾ ਬੀਬੀ ਨੂੰ ਪ੍ਰਿੰਸੀਪਲ ਦੇ ਅਹੁਦੇ ਤੇ ਬਹਾਲ ਕੀਤਾ। ਮੱਕੜ ਦੇ ਕੰਮ ਇਹੋ ਜਿਹੀ ਹੈ ਜੀ, ਜਿਹੜਾ ਮੱਕੜ ਆ ਉਹ ਵੈਸੇ ਆਪਾਂ ਕਹਿ ਦਿੰਦੇ ਕਿ ਸਾਰਾ ਕੁਛ ਆ ਜਿਹੜਾ ਸੁੱਟ ਤੇ ਮੱਕੜ ਸਾਹਿਬ ਤੇ ਸੁੱਟ ਦਿੱਤੀ ਜਾਂਦੀ ਕਿ ਮੱਕੜ ਨੇ ਆਹ ਕੀਤਾ, ਮੱਕੜ ਨੇ ਉਹ ਕੀਤਾ। ਪਰ ਮੱਕੜ ਸਾਹਿਬ 2-3 ਚੀਜ਼ਾਂ ਲਈ ਜਾਂ ਤੇ ਉਹ ਪ੍ਰੈਸ ਨੋਟ ਜਾਰੀ ਕਰ ਦਿੰਦੇ ਆ, ਜਾਂ ਜਦੋਂ ਕਿਤੇ ਕੋਈ ਚੰਗੀ ਖਬਰ ਆਵੇ ਸਿੱਖਾਂ ਦੇ ਮਾਮਲਿਆਂ ਦੇ ਵਿੱਚ, ਸਿੱਖ ਹਲਕਿਆਂ 'ਚ, ਤੇ ਉਹ ਸਵਾਗਤ ਕਰ ਦਿੰਦੇ ਆ। ਬਸ 2-3 ਕੰਮਾਂ ਲਈ ਰੱਖੇ ਆ, ਜਾਂ ਕੋਈ ਨਾ ਕੋਈ ਨੋਟੀਫਿਕੇਸ਼ਨ ਹੈ ਜਿਹੜਾ ਇਹੋ ਜਿਹਾ ਜਾਰੀ ਕਰ ਦਿੰਦੇ ਆ ਜੋ ਪਿੱਛੋਂ ਤਾਰ ਖੜਕਦੀ ਆ। ਪਰ ਇਹ ਜੋ ਕੰਮ ਕੀਤਾ ਅਵਤਾਰ ਸਿੰਘ ਮੱਕੜ ਨੇ, ਇਹ ਹੁਣ ਉਹਦੇ ਲਈ ਸਵਾਲਾਂ ਦਾ ਇੱਕ ਬਹੁਤ ਵੱਡਾ ਕਲੀਏ ਗੁੱਛਾ ਬਣਦਾ ਜਾਂਦਾ ਹੈ। ਇਹ ਹੋਇਆ ਕਿ ਕੁਝ ਦਿਨ ਪਹਿਲਾਂ ਇੱਕ ਬੀਬੀ ਨੂੰ ਸਜ਼ਾ ਹੋਈ ਸੀ, ਜਿਹੜੀ ਡਿਪਟੀ ਡਾਇਰੈਕਟਰ ਬਣਾਈ ਹੋਈ ਸੀ ਇਹਨਾਂ ਨੇ। ਆਪਣੇ ਜਿਹੜਾ ਸਿੱਖਿਆ ਵਿਭਾਗ ਹੈ ਇਹਨਾਂ ਦਾ, ਜਿਹੜਾ ਸਿੱਖਿਆ ਬੋਰਡ ਆ ਆਪਦਾ ਜੋ ਅੱਡ ਚੱਲਦਾ, ਲਹਿਦਾ ਚੱਲਦਾ ਕਮੇਟੀ ਦਾ, ਉਹਦੇ ਵਿੱਚ ਡਿਪਟੀ ਡਾਇਰੈਕਟਰ ਦੇ ਅਹੁਦੇ ਤੇ ਸੀ। ਤੇ ਉਸ ਬੀਬੀ ਤੋਂ ਰੋਪੜ ਦੀ ਪੁਲਿਸ ਨੇ ਉਹਦੇ ਤੇ ਉਹਦੇ ਪਤੀ ਤੋਂ 1 ਕਿਲੋ ਫੀਮ ਬਰਾਮਦ ਕੀਤੀ ਸੀ, ਜਿਹਦੇ ਤਹਿਤ 10 ਤਰੀਕ ਨੂੰ ਫੈਸਲਾ ਆਇਆ ਸੀ ਮੇਰੇ ਖਿਆਲ ਦੇ ਨਾਲ, ਜੁਲਾਈ ਦੀ 10 ਤਰੀਕ ਨੂੰ ਜਾਂ ਅਗਸਤ ਦੀ 10 ਤਰੀਕ ਨੂੰ ਇਹ ਫੈਸਲਾ ਆਇਆ ਸੀਗਾ। ਉਹਨੂੰ 6 ਮਹੀਨਿਆਂ ਦੀ ਜਿਹੜੀ ਉਹ ਕੈਦ ਹੋ ਗਈ ਸੀ 1 ਕਿਲੋ ਫੀਮ ਦੇ ਵਿੱਚ। ਉਸ ਬੀਬੀ ਨੇ ਕੀ ਕੀਤਾ ਕਿ ਸਟੇ ਲੈ ਲਿਆ ਕੈਦ ਤੇ, ਹਾਈ ਕੋਰਟ ਦੇ ਵਿੱਚ ਅਪਰੋਚ ਕਰਕੇ ਉਹਨੂੰ ਜ਼ਮਾਨਤ ਮਿਲ ਗਈ, ਬੇਲ ਮਿਲ ਗਈ। ਤੇ ਅੱਗੇ ਆ ਕੇ ਜੇਲ੍ਹ ਦੇ ਵਿੱਚੋਂ ਬੇਲ ਮਿਲੀ, ਬੇਲ ਦੇ ਵਿੱਚੋਂ ਆ ਕੇ ਪਤਾ ਨਹੀਂ ਉਹਨੇ ਕਿਹੜੀ ਖੇਲ ਖੇਲੀ ਕਿ ਉਹ ਬੀਬੀ ਪ੍ਰਿੰਸੀਪਲ ਦੇ ਅਹੁਦੇ ਤੇ ਮੁੜ ਬਹਾਲ ਹੋ ਗਈ। ਜਿਵੇਂ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਲੱਗਿਆ, ਆਨੰਦਪੁਰ ਸਾਹਿਬ ਦੇ ਵਿੱਚ ਇੱਕ ਬੋਰਡ ਲਾ ਦਿੱਤਾ ਗਿਆ ਅਣਜਾਣ ਵਿਅਕਤੀਆਂ ਵੱਲੋਂ, ਜਿਹਦੇ ਵਿੱਚ ਇਹ ਲਿਖਿਆ ਸੀਗਾ ਕਿ ਜਿਹੜੇ ਫੀਮ ਦੇ ਸਮਗਲਰ ਆ ਜਾਂ ਇਹ ਨਸ਼ਾ ਵੇਚਣ ਵਾਲੇ ਆ, ਜੇ ਉਹਨਾਂ ਨੇ ਨੌਕਰੀ ਪ੍ਰਾਪਤ ਕਰਨੀ ਹੈ ਤੇ ਉਹ ਅਵਤਾਰ ਸਿੰਘ ਮੱਕੜ ਨਾਲ ਸੰਪਰਕ ਕਰ ਸਕਦੇ ਆ। ਉਹ ਇਹੋ ਜਿਹੀਆਂ ਨੌਕਰੀਆਂ ਵੀ ਦੇਈ ਜਾਂਦੇ ਆ ਜਿਨ੍ਹਾਂ ਦੇ ਵਿੱਚ ਨਸ਼ਾ ਤਸਕਰਾਂ ਨੂੰ 6-6 ਮਹੀਨੇ ਕੈਦ ਹੋਈ ਆ, ਉਹਨਾਂ ਨੂੰ ਵੀ ਬਹਾਲ ਕੀਤੀ ਜਾਂਦੇ ਆ। ਮੱਕੜ ਸਾਹਿਬ ਦਾ ਕਹਿਣਾ ਸੀ ਕਿ ਜਿਹੜਾ ਬੋਰਡ ਲਾਉਣ ਵਾਲਾ ਮੇਰੇ ਸਾਹਮਣੇ ਆ ਕੇ ਗੱਲ ਕਰੇ, ਪਰ ਬੋਰਡ ਲਾਉਣ ਵਾਲਾ ਸਾਹਮਣੇ ਆਉਣ ਦਾ ਕੀ ਤੁਕ, ਬੋਰਡ ਆਪ ਹੀ ਬਹੁਤ ਕੁਛ ਹੈ ਜਿਹੜਾ ਬੋਲੀ ਜਾਂਦਾ। ਪਰ ਜੋ ਮਰਜ਼ੀ ਹੈ, ਮੱਕੜ ਸਾਹਿਬ ਬੇਦਲੀਲੀਆਂ, ਬੇਢੰਗੀਆਂ, ਬੇਤਵੀਆਂ ਗੱਲਾਂ ਕਰਨ ਲਈ ਹਮੇਸ਼ਾ ਹੀ ਚਰਚਿਤ ਰਹੇ ਆ। ਹਾਲੇ ਵੀ ਉਹ ਆਦਤ ਹੈ ਜਿਹੜੀ ਉਹਨਾਂ ਦੀ ਜਾ ਨਹੀਂ ਰਹੀ, ਕਿਉਂਕਿ ਵੇਖੋ ਇਹ ਸਟੇ ਹੋਇਆ ਨਾ ਕਿ ਇਹ ਕੇਸ ਆ ਜਿਹੜਾ ਉਹ ਮੁੱਕ ਗਿਆ। ਮੰਨ ਲਓ ਗੁਰਸਿਮਰਨ ਸਿੰਘ ਜੀ, ਇਹ ਕੇਸ ਆ ਜਿਹੜਾ ਹਾਈ ਕੋਰਟ ਦੇ ਵਿੱਚ ਜਾ ਕੇ ਬੀਬੀ ਦੇ ਫੇਰ ਉਲਟ ਹੋ ਜਾਂਦਾ ਹੈ, ਤਾਂ ਫਿਰ ਜੋ ਉਹਨੇ ਉਸ ਸਮੇਂ ਦੌਰਾਨ, ਕਿਉਂਕਿ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦਿਆਂ 10-12 ਸਾਲ ਮਾਮੂਲੀ ਗੱਲ ਆ ਲੱਗ ਜਾਂਦੇ ਆ, ਜਿਹੜੇ ਉਹ 10-12 ਸਾਲ ਗੁਜ਼ਰ ਗਏ, ਇਸ ਦੌਰਾਨ ਉਹ ਬੀਬੀ ਜਿਹੜੇ ਭੱਤੇ ਲੈ ਜਾਏਗੀ, ਜਿਹੜੀਆਂ ਤਨਖਾਹਾਂ ਲੈ ਜਾਏਗੀ, ਜੇ ਮੰਨ ਲਓ ਹਾਈ ਕੋਰਟ ਦੇ ਵਿੱਚੋਂ ਕੇਸ ਰਹਿ ਜਾਂਦਾ ਤੇ ਫਿਰ ਉਹ ਕਿਹੜੇ ਖਾਤੇ ਪੈਣਗੀਆਂ। ਦੂਜੀ ਗੱਲ ਇਹ ਆ ਕਿ ਇਹਨਾਂ ਨੂੰ ਕਾਹਲੀ ਨਹੀਂ ਸੀ ਕਰਨੀ ਚਾਹੀਦੀ। ਉਸ ਬੀਬੀ ਨੂੰ ਕਹਿੰਦੇ ਕਿ ਭਾਈ ਹਾਈ ਕੋਰਟ ਤੋਂ ਫੈਸਲਾ ਕਰਵਾ ਲਾ, ਜਿੱਥੇ ਤੇਰੀ ਅਪੀਲ ਪੈਂਡਿੰਗ ਆ, ਉਸ ਤੋਂ ਬਾਅਦ ਅਸੀਂ ਤੇਰੀ ਬਹਾਲੀ ਦਾ ਫੈਸਲਾ ਕਰ ਲਾਂਗੇ। ਕਾਹਲੀ ਕੀਤੀ ਹੈ, ਬਹਾਲੀ ਜਿਹੜੀ ਕੀਤੀ ਹੈ ਕਾਹਲੀ ਕੀਤੀ ਹੈ, ਪਰ ਮੇਰੇ ਖਿਆਲ ਦੇ ਨਾਲ ਕੀਤੀ ਨਹੀਂ, ਇਹ ਕਿਸੇ ਨੇ ਪਿੱਛੋਂ ਹਰੀ ਝੰਡੀ ਦਿੱਤੀ ਹੈ। ਮੱਕੜ ਸਾਹਿਬ ਨੇ ਤੇ ਮੋਹਰ ਹੀ ਪਾਈ ਹੈ, ਜੋ ਮੱਕੜ ਸਾਹਿਬ ਦਾ ਅੱਜ ਕੱਲ੍ਹ ਕੰਮ ਆ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ ਅੱਜ ਦੀਆਂ ਖਬਰਾਂ ਦੇ ਵਾਸਤੇ, ਤੇ ਮਿਲਦੇ ਹਾਂ ਕੱਲ੍ਹ ਨੂੰ ਸੇਮ ਟਾਈਮ ਤੇ ਇੱਕ ਹੋਰ ਬੁਲੇਟਿਨ ਲੈ ਕੇ। ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ।
ਤੇ ਸਰੋਤਿਓ, ਇਹ ਸੀ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਵਾਸਤੇ ਜ਼ਰੂਰ ਕਾਲ ਕਰਨਾ 408 272 5200 ਫੋਨ ਨੰਬਰ ਦੇ ਉੱਤੇ 4082725200 ਜਾਂ ਫਿਰ ਈਮੇਲ ਕਰ ਸਕਦੇ ਹੋ info@punjabiradiousa.com ਤੇ। ਫਿਲਹਾਲ ਜੀ ਦਿਓ ਇਜਾਜ਼ਤ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।